ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ 1450 AM ਜੁਬਲ ਸਿਟੀ, 96.5 FM ਜੁਬਲ ਸਿਟੀ, 1470 AM ਸੈਕਰਾਮੈਂਟੋ, ਇਸੇ ਤਰ੍ਹਾਂ 1300 AM ਫ੍ਰਿਜ਼ਨੋ, 104.5 FM ਫ੍ਰਿਜ਼ਨੋ, 1350 AM ਬੇਕਰਸਫੀਲਡ, ਨਾਲ ਦੀ ਨਾਲ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਉੱਤੇ ਜਿਹੜੇ ਤੁਸੀਂ ਰੇਡੀਓ ਸੁਣ ਰਹੇ ਹੋ, ਸੈਨੋਜ਼ੇ, ਬਰਕਲੇ, ਟ੍ਰੇਸੀ, ਸਟਾਕਟਨ, ਮੋਡੈਸਟੋ ਅਤੇ ਮਰਸਡ ਸਟੇਸ਼ਨ ਤੋਂ ਆਈਫੋਨ ਅਤੇ ਐਂਡਰਾਇਡ ਦੀ ਐਪਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਸਰੋਤਿਓ। ਅੱਜ ਦਸੰਬਰ ਦੀ 21 ਤਰੀਕ ਆ ਅਤੇ ਦਿਨ ਜਿਹੜਾ ਹੈਗਾ ਆ ਉਹ ਸ਼ਨਿਚਰਵਾਰ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦੇ ਜਿਹੜਾ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇਸ ਮੌਕੇ ਕਾਊਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਦਾ ਸਮਾਂ ਚੱਲ ਰਿਹਾ ਹੈ। ਉਸ ਦੇ ਬਾਰੇ ਜਾਣਕਾਰੀ ਲਈ ਤੁਸੀਂ ਇਹਨਾਂ ਨੂੰ ਕਾਲ ਕਰੋ 408 272 2500, 4082722500। ਨਾਲ ਹੀ ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਸੁੱਚਾ ਸਿੰਘ ਸ਼੍ਰੀ ਮਾਛੀਵਾੜਾ ਸਾਹਿਬ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ ਯੂਬਾ ਸਿਟੀ, ਗੁਰਮੀਤ ਸਿੰਘ ਗਿੱਲ ਕਲੋਵਿਸ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਬਲਰਾਜ ਸਿੰਘ ਬਰਾੜ ਸ਼੍ਰੀ ਗੰਗਾਨਗਰ, ਬੁੱਲਾ ਸਿੰਘ ਰਾਣਾ ਯੂਬਾ ਸਿਟੀ, ਹਰਜੀਤ ਸਿੰਘ ਲਿਵਰਮੋਰ, ਕਰਮਜੀਤ ਸਿੰਘ ਟਰਲੋਕ, ਅਵਤਾਰ ਸਿੰਘ ਸਿੱਧੂ, ਮੇਜਰ ਸਿੰਘ ਸਿੱਧੂ, ਸਤਨਾਮ ਸਿੰਘ ਢਾਲੀਵਾਲ, ਰਮਿੰਦਰ ਬਸਰਾ, ਜੱਸੀ ਗਿੱਲ ਪਲੰਬਿੰਗ ਵਾਲੇ, ਸੁੱਖਾ ਸਿੰਘ ਆਖਲ, ਬਿੰਦਰ ਢਾਲੀਵਾਲ, ਸਾਰੇ ਜਾਣੇ ਬੇਕਰਸਫੀਲਡ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ ਜੀ। ਸੋ ਬਿਲਕੁਲ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਆਹ ਸਾਰਾ ਹਫ਼ਤਾ ਜਿਹੜਾ ਆ ਸ਼ਹੀਦੀ ਹਫ਼ਤਾ ਚੱਲ ਰਿਹਾ। ਸਾਹਿਬਜ਼ਾਦਿਆਂ ਨੇ ਜਿਹੜੀਆਂ ਇਸ ਹਫ਼ਤੇ ਦੇ ਵਿੱਚ ਉਹਨਾਂ ਦੀਆਂ ਸ਼ਹੀਦੀਆਂ ਹੋਈਆਂ ਹੈਗੀਆਂ। ਸੋ ਸਾਡੇ ਜਿਹੜੇ ਪ੍ਰੋਗਰਾਮ ਆ ਸਾਰੇ ਦੇ ਸਾਰੇ ਲਗਭਗ ਸ਼ਹਾਦਤ ਨੂੰ ਹੀ ਸਮਰਪਿਤ ਹੋਣਗੇ। ਸੋ ਇਸੇ ਤਰ੍ਹਾਂ ਜਿਹੜੇ ਸਾਡੇ ਹੋਰ ਵੀ ਦਿਨ ਨੂੰ ਜਿਹੜੇ ਪ੍ਰੋਗਰਾਮ ਹੁੰਦੇ ਹੈਗੇ ਆ ਉਹਦੇ ਵਿੱਚ ਵੀ ਸ਼ਹਾਦਤ ਦੇ ਨਾਲ ਹੀ ਸੰਬੰਧਿਤ ਜਿਹੜੇ ਆ ਗਾਣੇ ਵਗੈਰਾ ਉਹ ਹੋਣਗੇ ਜੀ। ਅਤੇ ਆਓ ਅੱਜ ਦੇ ਪ੍ਰੋਗਰਾਮ ਉਸ ਦੀ ਜਿਹੜੀ ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲੀ ਜਿਹੜੀ ਖਬਰ ਉਸ ਦੇ ਉੱਤੇ ਨਜ਼ਰ ਮਾਰੀਏ ਤਾਂ ਬੀਤੇ ਦਿਨਾਂ ਦੇ ਵਿੱਚ ਜਿਹੜਾ ਆ ਸੈਨੇਟ ਦੇ ਵੱਲੋਂ ਅਤੇ ਕਾਂਗਰਸ ਦੇ ਵੱਲੋਂ ਇੱਕ ਸਪੈਂਡਿੰਗ ਬਿੱਲ ਆ ਉਸ ਨੂੰ ਪਾਸ ਕਰਕੇ ਰਾਸ਼ਟਰਪਤੀ ਟਰੰਪ ਹੁਣਾਂ ਤੱਕ ਜਿਹੜਾ ਘੱਲਿਆ ਗਿਆ ਸੀ ਗੌਰਮੈਂਟ ਸ਼ਟਡਾਊਨ ਹੋਣ ਤੋਂ ਜਿਹੜਾ ਜੀ ਉਹ ਬਚਾਉਣ ਦੇ ਲਈ। 1.4 ਟ੍ਰਿਲੀਅਨ ਡਾਲਰ ਦਾ ਜਿਹੜਾ ਬਿੱਲ ਆ ਉਸ ਨੂੰ ਜਿਹੜਾ ਰਾਸ਼ਟਰਪਤੀ ਟਰੰਪ ਆ ਉਹਨਾਂ ਨੇ ਵੀ ਜਿਹੜਾ ਉਹ ਸਾਈਨ ਕਰ ਦਿੱਤਾ ਹੈਗਾ ਆ। ਅਤੇ ਸਾਈਨ ਕਰਨ ਤੋਂ ਬਾਅਦ ਦੇ ਵਿੱਚ ਰਾਸ਼ਟਰਪਤੀ ਟਰੰਪ ਇਸ ਮੌਕੇ ਛੁੱਟੀਆਂ ਮਨਾਉਣ ਦੇ ਲਈ ਫਲੋਰੀਡਾ ਦੇ ਵਿੱਚ ਜਿਹੜੇ ਉਹ ਪਹੁੰਚੇ ਹੋਏ ਨੇ। ਬੀਤੇ ਜਿਹੜਾ ਜੀ ਕੱਲ੍ਹ ਸ਼ੁੱਕਰਵਾਰ ਨੂੰ ਉਹਨਾਂ ਨੇ ਇਸ ਗੌਰਮੈਂਟ ਸ਼ਟਡਾਊਨ ਨੂੰ ਬੰਦ ਕਰਨ ਦੇ ਹੋਣ ਤੋਂ ਰੋਕਣ ਦੇ ਲਈ ਜਿਹੜਾ ਇਹ ਬਿੱਲ ਆ ਉਹ ਸਾਈਨ ਕਰ ਦਿੱਤਾ ਆ। ਇਸ ਦੇ ਵਿੱਚ ਕਈ ਤਰੀਕੇ ਦੀਆਂ ਜਿਹੜੀਆਂ ਚੀਜ਼ਾਂ ਉਹ ਐਡ ਕੀਤੀਆਂ ਗਈਆਂ। ਅਫੋਰਡੇਬਲ ਕੇਅਰ ਐਕਟ ਦੇ ਜਿਹੜੇ ਕੁਛ ਟੈਕਸਿਸ ਆ ਉਹਨਾਂ ਨੂੰ ਇਸ ਦੇ ਵਿੱਚੋਂ ਲਾ ਦਿੱਤਾ ਗਿਆ ਆ, ਕੱਢ ਦਿੱਤਾ ਗਿਆ ਆ। ਅਤੇ ਇਸ ਦੇ ਵਿੱਚ ਡੋਮੈਸਟਿਕ ਪ੍ਰੋਗਰਾਮ ਅਤੇ ਮਿਲਟਰੀ ਦੇ ਲਈ ਜਿਹੜੇ ਸਪੈਂਡਿੰਗ ਆ ਉਹਨਾਂ ਦੇ ਵਿੱਚ ਵਾਧਾ ਕੀਤਾ ਗਿਆ ਆ। ਇਹ ਜਿਹੜਾ ਕੱਲ੍ਹ ਸਾਈਨ ਹੋਇਆ ਸਪੈਂਡਿੰਗ ਬਿੱਲ ਆ ਇਹ ਅਗਲੇ ਸਾਲ ਦੀ 30 ਸਤੰਬਰ ਤੱਕ ਉਹ ਚੱਲਦਾ ਰਹੇਗਾ। ਸੋ ਇਸ ਦੇ ਵਿੱਚ ਨਾਲ ਹੀ ਜਿਹੜਾ ਦੇਖਿਆ ਗਿਆ ਇਸ ਬਿੱਲ ਦੇ ਵਿੱਚ ਜਿਹੜੀ ਤੰਬਾਕੂ ਖਰੀਦਣ ਦੀ ਉਮਰ ਆ ਉਸ ਨੂੰ ਵਧਾ ਕੇ ਜਿਹੜਾ ਆ ਉਹ 21 ਸਾਲ ਹੁਣ ਕਰ ਦਿੱਤਾ ਗਿਆ ਹੈਗਾ ਆ ਜੀ। ਬਿਲਕੁਲ, ਸੋ ਇਹ ਵਧੀਆ ਗੱਲ ਆ। ਅਤੇ ਨਾਲ ਦੀ ਨਾਲ ਜਿਹੜੀ ਕੁਛ ਫੰਡਿੰਗ ਕੀਤੀ ਗਈ ਹੈਗੀ ਜਿਹੜੀ ਗਨ ਵਾਇਲੈਂਸ ਦੇ ਨਾਲ ਜਿਹੜੀ ਮੌਤਾਂ ਹੋ ਰਹੀਆਂ ਉਹਦੇ ਵਾਸਤੇ ਵੀ ਜਿਹੜੀ ਆ ਫੰਡਿੰਗ ਕੀਤੀ ਗਈ ਹੈਗੀ ਆ। 25 ਮਿਲੀਅਨ ਡਾਲਰ ਦੇ ਕਰੀਬ ਗਨ ਵਾਇਲੈਂਸ ਰਿਸਰਚ ਦੇ ਉੱਤੇ ਅਤੇ 425 ਮਿਲੀਅਨ ਇਲੈਕਸ਼ਨ ਸਿਕਿਉਰਿਟੀ ਗ੍ਰਾਂਟਸ ਜਿਹੜੀ 2 ਡੈਮੋਕ੍ਰੇਟਸ ਦੀ ਪ੍ਰਾਇਓਰਟੀ ਸੀਗੀ। ਸੋ 425 ਮਿਲੀਅਨ ਡਾਲਰ ਜਿਹੜਾ ਆ ਤਾਂ ਕਿ ਕਿਸੇ ਤਰ੍ਹਾਂ ਦੀ ਇਲੈਕਸ਼ਨ ਦੇ ਵਿੱਚ ਜਿਹੜੀ ਆ ਕੋਈ ਹੇਰਾਫੇਰੀ ਨਾ ਹੋਵੇ, ਉਹਦੇ ਸਿਕਿਉਰਿਟੀ ਬਰੀਚ ਨਾ ਹੋਵੇ, ਉਹਦੇ 'ਤੇ ਸਪੈਂਡ ਕੀਤੇ ਗਏ ਆ। 1.5 ਬਿਲੀਅਨ ਡਾਲਰ ਜਿਹੜੀ ਆ ਓਪੀਆਈਡ ਕ੍ਰਾਈਸਿਸ ਨੂੰ ਫਾਈਟ ਕਰਨ ਦੇ ਲਈ ਜਿਹੜੀ ਇਹ ਰੱਖੀ ਗਈ ਹੈਗੀ ਆ। ਅਤੇ ਮਿਲਟਰੀ ਸਰਵਿਸ ਅਤੇ ਫੈਡਰਲ ਸਿਵਲੀਅਨ ਇੰਪਲਾਈਜ਼ ਨੂੰ 3.1% ਰੇਜ਼ ਦਿੱਤੀ ਗਈ ਆ। ਸੋ ਮਿਲਟਰੀ ਦੇ ਵਿੱਚ
ਜੇ ਕਿਸੇ ਦੇ ਜਿੱਦਾਂ ਬੱਚਾ ਹੁੰਦਾ ਤੇ ਉਹਨਾਂ ਨੂੰ ਵੀ ਜਿੱਦਾਂ ਜਿਹੜੀ ਆ ਹੋਰ ਦਿਨ ਜਿਹੜੀ ਛੁੱਟੀ ਆ ਉਹ ਇਨਕਲੂਡ ਕੀਤੀ ਗਈ ਹੈਗੀ ਆ। ਬਿਲਕੁਲ ਇਸ ਦੇ ਵਿੱਚ ਜਿਹੜੇ ਹਰਜੋਤ ਸਿੰਘ ਜੀ ਕਾਫੀ ਇਹ ਚੀਜ਼ਾਂ ਹੈ ਜਿਹੜੇ ਰਿਪਬਲਿਕਨਸ ਇਸ ਦੇ ਹੱਕ ਦੇ ਵਿੱਚ ਜਿਹੜੇ ਉਹ ਬਹੁਤੇ ਨਹੀਂ ਹੁੰਦੇ ਜੇ ਰਿਪਬਲਿਕਨ ਇੰਡੀਵਿਜੂਅਲ ਤੌਰ ਦੇ ਉੱਤੇ ਕਹਿੰਦੇ ਦੇਖਿਆ ਜਾਵੇ। ਡੈਮੋਕ੍ਰੇਟਸ ਨੇ ਇਸ ਦੇ ਲਈ ਜਿਹੜੀ ਪੇਰੈਂਟਹੁੱਡ ਛੁੱਟੀ ਆ ਉਸ ਦੇ ਲਈ ਕਾਫੀ ਜਿਹੜਾ ਹੈ ਪੁਸ਼ ਵੀ ਕੀਤਾ ਸੀਗਾ। ਰਾਸ਼ਟਰਪਤੀ ਟਰੰਪ ਵੀ ਇਸ ਚੀਜ਼ ਦੇ ਵਿੱਚ ਐਗਰੀ ਕਰਦੇ ਸੀਗੇ। ਸੋ ਓਵਰਆਲ ਫਿਰ ਜਿਹੜਾ ਆ ਇਹ ਬਿੱਲ ਫਿਰ ਉੱਥੇ ਵੀ ਜਿਹੜਾ ਉਹ ਪਾਸ ਹੋ ਗਿਆ। ਇਸੇ ਤਰੀਕੇ ਦੇ ਨਾਲ ਆਪਾਂ ਦੇਖਿਆ ਸੀ ਇੱਕ ਦਿਨ ਜਿਹੜੀ ਇੰਪੀਚਮੈਂਟ ਹੋਈ ਸੀ ਉਸ ਤੋਂ ਅਗਲੇ ਦਿਨ ਹੀ ਜਿਹੜਾ USMCA ਜਿਹੜਾ ਬਿੱਲ ਆ ਉਹ ਵੀ ਹਰਜੋਤ ਸਿੰਘ ਜੀ ਪਾਸ ਜਿਹੜਾ ਹੋ ਚੁੱਕਾ ਸੀਗਾ ਅਤੇ ਉਸ ਨੂੰ ਲੈ ਕੇ ਇਹੀ ਜਿਹੜਾ ਦੇਖਿਆ ਗਿਆ ਉਸ ਦੇ ਵਿੱਚ ਕਹਿੰਦੇ ਬਹੁਤ ਸਾਰੀਆਂ ਅਜਿਹੀਆਂ ਚੀਜ਼ਾਂ ਜਿਹੜੇ ਰਿਪਬਲਿਕਨਸ ਨੂੰ ਬਿਲਕੁਲ ਵੀ ਪਸੰਦ ਨਹੀਂ ਸੀ, ਪਰ ਰਾਸ਼ਟਰਪਤੀ ਟਰੰਪ ਵੀ ਉਹ ਚੀਜ਼ ਚਾਹੁੰਦੇ ਸੀ ਅਤੇ ਡੈਮੋਕ੍ਰੇਟਸ ਵੀ ਉਹ ਚਾਹੁੰਦੇ ਸੀ। ਇਸ ਲਈ ਉਹ ਜਿਹੜਾ ਬਾਈਪਾਰਟੀਜ਼ਨ ਵੋਟ ਦੇ ਨਾਲ ਹਾਊਸ ਦੇ ਵਿੱਚ USMCA ਬਿੱਲ ਜਿਹੜਾ ਉਹ ਪਾਸ ਹੋ ਚੁੱਕਾ ਹੋਇਆ ਆ। ਸੋ ਹੁਣ ਇੱਕ ਚੀਜ਼ ਜਿਹੜੀ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਕਹਿੰਦੇ ਆ ਵੀ ਹੁਣ ਉੱਭਰ ਕੇ ਆ ਰਹੀ ਹੈ ਵੀ ਜਿਹੜੀ GOP ਆ ਉਹ ਹੁਣ ਰਾਸ਼ਟਰਪਤੀ ਟਰੰਪ ਦੀ ਜਿਹੜੀ ਪਾਰਟੀ ਬਣ ਚੁੱਕੀ ਆ। ਉਹ ਜਿੱਦਾਂ ਚਾਹੁੰਦੇ ਨੇ ਉਸ ਹਿਸਾਬ ਦੇ ਨਾਲ ਜਿਹੜੇ ਰਿਪਬਲਿਕਨਸ ਆ ਉਸ ਦੇ ਵਿੱਚ ਜਿਹੜੀ ਕਤਾਰਬੰਦੀ ਆ ਉਹ ਕਰ ਲੈਂਦੇ ਆ, ਚਾਹੇ ਇੰਪੀਚਮੈਂਟ ਦੇ ਜਿਹੜੀ ਉਹ ਖਿਲਾਫਤਾਲੀ ਹੋਵੇ ਅਤੇ USMCA ਦੇ ਵਿੱਚ ਲੇਬਰ ਦੇ ਵੱਧ ਅਖਤਿਆਰਾਂ ਵਾਲੀ ਜਿਹੜੀ ਗੱਲ ਆ ਉਸ ਨੂੰ ਲੈ ਕੇ ਜਿਹੜਾ ਹੋਵੇ, ਅਤੇ ਚਾਹੇ ਜਿਹੜੀ ਆ ਪੇਰੈਂਟਸ ਦੇ ਲਈ ਜਿਹੜੀ ਜਿਹੜੀ ਪੈਟਰਨਿਟੀ ਲੀਵ ਜਿਹੜੀ ਆ ਉਸ ਦੇ ਵਿੱਚ ਵਾਧੇ ਦੀ ਗੱਲ ਨੂੰ ਲੈ ਕੇ ਹੋਵੇ, ਜਿਹੜੀਆਂ ਕਿ ਅਮੂਮਨ ਤੌਰ ਦੇ ਉੱਤੇ ਰਿਪਬਲਿਕਨਸ ਇਹਨਾਂ ਸਾਰੀਆਂ ਚੀਜ਼ਾਂ ਦੇ ਖਿਲਾਫ ਹੀ ਜਿਹੜੇ ਜ਼ਿਆਦਾਤਰ ਭੁਗਤਦੇ ਰਹੇ ਆ। ਪਰ ਕਿਉਂਕਿ ਰਾਸ਼ਟਰਪਤੀ ਟਰੰਪ ਚਾਹੁੰਦੇ ਸੀਗੇ ਇਹ ਸਾਰੀਆਂ ਚੀਜ਼ਾਂ ਪਾਸ ਹੋਣ, ਸੋ ਜਿਹੜੇ ਰਿਪਬਲਿਕਨਸ ਆ ਨਾ ਉਹਨਾਂ ਨੇ ਪਿੱਛੇ ਜਿਹੜੀ ਉਹਨਾਂ ਦੇ ਰੈਲੀ ਕਰਦੇ ਹੋਏ ਉਹ ਸਾਰੀਆਂ ਚੀਜ਼ਾਂ ਪਾਸ ਬਿੱਲਾਂ ਦੇ ਜ਼ਰੀਏ ਜਿਹੜੀਆਂ ਉਹ ਕਰਵਾਈਆਂ ਜੀ। ਸੋ ਸਭ ਤੋਂ ਜਿਹੜਾ ਕਹਿੰਦੇ ਵੀ ਇਸ ਹਫ਼ਤੇ ਦੀ ਇੰਪੋਰਟੈਂਟ ਜਿਹੜੀ ਗੱਲ ਹੋਈ ਹੈਗੀ ਆ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ ਇੰਪੀਚਮੈਂਟ ਨੂੰ ਛੱਡ ਕੇ, ਉਹ ਹੈਗਾ USMCA ਦਾ ਪਾਸ ਹੋਣਾ। ਯੂਨਾਈਟਿਡ ਸਟੇਟ, ਮੈਕਸੀਕੋ ਅਤੇ ਕੈਨੇਡਾ ਦਾ ਜਿਹੜਾ ਐਗਰੀਮੈਂਟ ਹੈਗਾ, ਜਿਹੜਾ ਪਹਿਲਾਂ ਨਾਫਟਾ ਹੁੰਦਾ ਸੀ ਉਹਦੀ ਜਗ੍ਹਾ 'ਤੇ, ਅਤੇ ਇਹਦੇ ਨਾਲ ਜਿਹੜਾ ਆ USA ਨੂੰ ਕਹਿੰਦੇ ਬਹੁਤ ਜ਼ਿਆਦਾ ਫਾਇਦਾ ਹੋਣਾ ਹੈਗਾ ਆ, ਕਿਉਂਕਿ USA ਦੇ ਜਿਹੜੇ ਫਾਰਮਰਸ ਆ ਉਹਨਾਂ ਨੂੰ ਜ਼ਿਆਦਾ ਐਕਸੈਸ ਹੋਊਗਾ ਕੈਨੇਡੀਅਨ ਜਿਹੜੀ ਡੇਅਰੀ ਮਾਰਕੀਟ ਆ ਉਹਦਾ। ਇਸੇ ਤਰ੍ਹਾਂ ਜਿਹੜੇ ਆਟੋਮੋਬਾਈਲ ਮੈਨੂਫੈਕਚਰਰਸ ਹੈਗੇ ਆ ਉਹਨਾਂ ਦੇ ਖਾਸ ਕਰਕੇ ਜਿਹੜੇ ਕੋਰੀਆ, ਜਾਪਾਨ ਅਤੇ ਯੂਰਪ ਦੇ ਆ ਉਹਨਾਂ 'ਤੇ ਬਹੁਤ ਵੱਡਾ ਅਸਰ ਪਊਗਾ, ਕਿਉਂਕਿ ਹੁਣ ਉਹ ਜਿਹੜੇ ਪਾਰਟਸ ਆ ਉੱਥੋਂ ਨਹੀਂ ਲਿਆ ਸਕਦੇ, ਉਹਨਾਂ ਨੂੰ ਪਲਾਂਟ ਜਿਹੜੇ ਇੱਥੇ ਲਾਣੇ ਪੈਣਗੇ। ਸੋ ਕੈਨੇਡਾ, USA ਅਤੇ ਮੈਕਸੀਕੋ ਦੇ ਵਿੱਚ ਬਿਨਾਂ ਕਿਸੇ ਟੈਰਿਫ ਦੇ ਉੱਤੇ ਜਿਹੜੀ ਆਟੋ ਇੰਡਸਟਰੀ ਆ ਉਹ ਤਿੰਨੇ ਜਿਹੜੇ ਮੁਲਕ ਹੈਗੇ ਆ ਰਲ ਕੇ ਇਹ ਕੰਮ ਕਰਨਗੇ। ਇਹਨਾਂ ਦੇ ਉੱਤੇ ਕਿਸੇ ਤਰ੍ਹਾਂ ਦਾ ਟੈਕਸ ਨਹੀਂ ਹੋਊਗਾ, ਪਰ ਜਿਹੜੀਆਂ ਯੂਰਪੀਅਨ ਯੂਨੀਅਨ ਵਾਲੀਆਂ ਉਹਨਾਂ ਨੂੰ ਜਾਂ ਤਾਂ ਇੱਥੇ ਲਿਆਉਣੀਆਂ ਪਊਗੀਆਂ ਅਤੇ ਜਾਂ ਉਹ ਪਾਰਟਸ ਆਪਣੇ ਯੂਰਪ ਤੋਂ ਜਾਂ ਜਾਪਾਨ ਤੋਂ ਜਾਂ ਕੋਰੀਆ ਤੋਂ ਨਹੀਂ ਲਿਆ ਸਕਦੇ ਹੈਗੇ। ਕਹਿੰਦੇ 40 ਤੋਂ 45% ਜਿਹੜਾ ਆਟੋਮੋਬਾਈਲ ਦਾ ਕੰਟੈਂਟ ਜਿਹੜਾ ਪ੍ਰੋਡਿਊਸ ਹੁੰਦਾ ਵਰਕਰਸ ਦੇ ਰਾਹੀਂ ਉਹ USA 'ਚ ਹੋਊਗਾ, ਅਤੇ ਮਿਨੀਮਮ ਉਹਨਾਂ ਦੀ ਪੇਰੋਲ ਜਿਹੜੀ ਆ $16 ਹੋਊਗੀ। ਸੋ USA 'ਚ ਉਹਦੇ ਨਾਲ ਕਹਿੰਦੇ ਆ ਵੀ 76,000 ਦੇ ਕਰੀਬ ਆਟੋਮੋਬਾਈਲ ਇੰਡਸਟਰੀ ਦੇ ਵਿੱਚ ਆਉਣ ਵਾਲੇ 5 ਸਾਲਾਂ ਦੇ ਵਿੱਚ ਜਿਹੜੀਆਂ ਜੋਬਸ ਆ ਉਹ ਕ੍ਰੀਏਟ ਹੋ ਸਕਦੀਆਂ ਹੈਗੀਆਂ। ਸੋ ਇਹਦੇ ਨਾਲ ਜਿਹੜੇ ਆਪਣਾ ਗੁਆਂਢੀ ਮੁਲਕ ਆ ਉਹਨਾਂ ਨੂੰ ਵੀ ਕਾਫੀ ਫਾਇਦਾ ਹੋਇਆ ਹੈਗਾ, ਖਾਸ ਕਰਕੇ ਜਿਹੜੇ ਟਰੱਕਰਸ ਆ। ਹੁਣ ਬਹੁਤ ਸਾਰਾ ਜਿਹੜਾ ਬਿਜ਼ਨਸ ਆ ਜਿਸ ਤਰ੍ਹਾਂ ਟੈਰਿਫ ਦੇ ਨਾਲ ਪਹਿਲਾਂ ਜਿਹਦੇ 'ਤੇ ਕਾਫੀ ਅਸਰ ਹੋਇਆ ਸੀ, ਸੋ ਉਹ ਜਿਹੜਾ ਆ ਹੁਣ ਟੈਰਿਫ ਜਿਹੜਾ ਹਟਾ ਦਿੱਤਾ ਗਿਆ ਆ ਬਹੁਤ ਸਾਰੀਆਂ ਚੀਜ਼ਾਂ ਦੇ ਉੱਤੇ, ਅਤੇ ਜਿਹਦੇ ਨਾਲ ਜਿਹੜਾ ਆ ਕੈਨੇਡਾ ਨੂੰ ਵੀ, ਜਿਹੜੇ ਕੈਨੇਡਾ 'ਚ ਰਹਿੰਦੇ ਲੋਕ ਆ ਉਹਨਾਂ ਨੂੰ ਵੀ ਕਾਫੀ ਜਿਹੜਾ ਫਰਕ ਪਊਗਾ ਜੀ। ਅਗਲੀ ਜਿਹੜੀ ਗੱਲ ਕਰੀਏ, ਰਾਸ਼ਟਰਪਤੀ ਟਰੰਪ ਨੇ ਰਸ਼ੀਆ ਗੈਸ ਲਾਈਨ ਦੇ ਉੱਤੇ ਜਿਹੜੀਆਂ ਸੈਂਕਸ਼ਨਸ ਆ ਉਹਨਾਂ ਨੂੰ ਅਪਰੂਵ ਕਰ ਦਿੱਤਾ। ਨਾਰਡ ਸਟਰੀਮ 2 ਜਿਹੜੀ ਇੱਕ ਗੈਸ ਪਾਈਪਲਾਈਨ ਜਿਹੜੀ ਉਹ ਬਣਾਈ ਜਾ ਰਹੀ ਹੈ, ਜਿਹੜੀ ਕਿ ਰਸ਼ੀਅਨ ਸਟੇਟ ਓਨਡ ਗੈਸ ਕੰਪਨੀ ਆ ਉਹਨਾਂ ਦੇ ਦੁਆਰਾ ਜਰਮਨੀ ਤੱਕ ਜਿਹੜੀ ਗੈਸ ਪਾਈਪਲਾਈਨ ਜਿਹੜੀ ਉਹ ਪੈਣੀ ਸੀਗੀ। ਕਹਿੰਦੇ ਮਹਿਜ ਜਿਹੜਾ 1/8 ਹਿੱਸਾ ਜਿਹੜਾ ਉਸ ਦਾ ਪੂਰਾ ਹੋਣ ਦੇ ਲਈ ਰਹਿ ਗਿਆ ਸੀਗਾ, ਅਤੇ ਹੁਣ ਅਮਰੀਕਾ ਵਾਲਿਆਂ ਨੇ ਇਸ ਦੇ ਉੱਤੇ ਜਿਹੜੀਆਂ ਸੈਂਕਸ਼ਨਸ ਆ ਉਹ ਲਾ ਦਿੱਤੀ। ਆਪਾਂ ਬੀਤੇ ਦਿਨਾਂ ਦੇ ਵਿੱਚ ਵੀ ਖਬਰ ਕੀਤੀ ਸੀ ਵੀ ਇਸ ਨੂੰ ਲੈ ਕੇ ਕਾਫੀ ਜਿਹੜੀਆਂ ਪਹਿਲਾਂ ਚਰਚਾਵਾਂ ਚੱਲਦੀਆਂ ਰਹੀਆਂ, ਅਤੇ ਕਈ ਜਿਹੜੇ ਆ ਮਾਹਰ ਇਹ ਕਹਿ ਰਹੇ ਸੀ ਵੀ ਸ਼ਾਇਦ ਦੇਰੀ ਇਸ ਚੀਜ਼ ਦੇ ਉੱਤੇ ਇਸ ਨੂੰ ਰੋਕਣ ਦੇ ਲਈ ਹੋ ਗਈ ਆ। ਅਮਰੀਕਾ ਵੀ ਜਿਹੜਾ ਉਹ ਨਹੀਂ ਚਾਹੁੰਦਾ ਵੀ ਜਿਹੜੇ ਯੂਰਪ ਦੇ ਜਿਹੜੇ ਮੁਲਕ ਆ ਜਿੱਦਾਂ ਜਰਮਨੀ ਆ ਵੀ ਉਹ ਰਸ਼ੀਆ ਦੇ ਉੱਤੇ ਨਿਰਭਰ ਹੋਣ ਆਪਣੀ ਜਿਹੜੀ ਆ ਉਹ ਇਸ ਤਰੀਕੇ ਦੀ ਗੈਸ ਦੇ ਲਈ। ਸੋ ਹੁਣ $11 ਬਿਲੀਅਨ ਦਾ ਜਿਹੜਾ ਪ੍ਰੋਜੈਕਟ ਹੈਗਾ ਨਾਰਡ ਸਟਰੀਮ 2 ਉਸ ਦੇ ਲੈ ਕੇ ਜਿਹੜਾ ਆ ਅਮਰੀਕਾ ਆ ਉਹ ਨਾਖੁਸ਼ ਆ, ਅਤੇ ਉਹਨਾਂ ਨੇ ਉੱਤੇ
ਉਹਨਾਂ ਨੇ ਇਹਨਾਂ ਦੋਨਾਂ ਜਿਹੜੀਆਂ ਕੰਪਨੀਆਂ ਮਿਲ ਕੇ ਜਿਹੜੀਆਂ ਚੀਜ਼ਾਂ ਬਣਾ ਰਹੀਆਂ ਉਹਨਾਂ ਉੱਤੇ ਜਿਹੜੀਆਂ ਸੈਂਕਸ਼ਨਸ ਆ ਉਹ ਲਾਈਆਂ ਨੇ। ਉਹਨਾਂ ਨੇ ਰਾਸ਼ਟਰਪਤੀ ਟਰੰਪ ਨੇ ਕਿਹਾ ਵੀ ਇਹ ਜਿਹੜੀ 760 ਮੀਲ ਲੰਬੀ ਜਿਹੜੀ ਪਾਈਪਲਾਈਨ ਆ ਰਸ਼ੀਆ ਓਨਡ ਜਿਹੜੇ ਗੈਜ਼ਪ੍ਰੋਮ ਕਰਕੇ ਕੰਪਨੀ ਆ ਉਹ ਜਰਮਨੀ ਨੂੰ ਉਹਨਾਂ ਦਾ ਹੌਸਟੇਜ ਜਿਹੜਾ ਉਹ ਬਣਾ ਕੇ ਰੱਖੇਗੀ ਅਤੇ ਰਸ਼ੀਆ ਦਾ ਜਿਹੜਾ ਹੌਸਟੇਜ ਬਣੇਗੀ। ਸੋ ਕਹਿੰਦੇ ਆ ਵੀ ਅਸੀਂ ਸੈਂਕਸ਼ਨਸ ਇਸੇ ਕਰਕੇ ਹੀ ਜਿਹੜੇ ਉਹ ਲਾ ਰਹੇ ਆ ਵੀ ਜਰਮਨੀ ਨੂੰ ਉਹਨਾਂ ਦਾ ਹੌਸਟੇਜ ਬਣਨ ਤੋਂ ਜਿਹੜਾ ਉਹ ਬਚਾਇਆ ਜਾ ਸਕੇ। ਅਮਰੀਕਾ ਦੀਆਂ ਜਿਹੜੀਆਂ ਸੈਂਕਸ਼ਨਸ ਆ ਇਸ ਦੇ ਉੱਤੇ ਜਿਹੜੇ ਰਸ਼ੀਆ ਅਤੇ ਯੂਰਪੀਅਨ ਸੰਘ ਆ ਦੋਨਾਂ ਨੇ ਨਾਰਾਜ਼ਗੀ ਪ੍ਰਗਟਾਈ ਆ ਜੀ। ਸੋ ਹੁਣ ਆਪਾਂ ਕੁਛ ਕੁ ਜਿਹੜੀਆਂ ਖਬਰਾਂ ਆ ਉਹ US ਦੇ ਵਿੱਚ ਜਿਹੜਾ ਇਮੀਗ੍ਰੇਸ਼ਨ ਦੇ ਨਾਲ ਰਿਲੇਟਡ ਹੈਗੀਆਂ ਉਹ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ, ਕਿਉਂਕਿ ਸਾਡਾ ਜਿਹੜਾ ਅੱਜ ਦਾ ਮੇਨ ਪ੍ਰੋਗਰਾਮ ਹੁੰਦਾ ਹੈਗਾ ਆ ਉਹ ਇਮੀਗ੍ਰੇਸ਼ਨ ਨੂੰ ਲੈ ਕੇ ਹੁੰਦਾ। ਸੋ ਪਹਿਲੀ ਖਬਰ ਜਿਹੜੀ ਆ ਰਹੀ ਆ ਕਹਿੰਦੇ ਵੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਲਾਈਬੀਰੀਅਨਸ ਹੈਗੇ ਆ, ਲਾਈਬੀਰੀਆ ਤੋਂ ਲੋਕ USA ਦੇ ਵਿੱਚ ਆਏ ਸੀ, ਉਹਨਾਂ ਨੂੰ US ਦੀ ਜਿਹੜੀ ਸਿਟੀਜ਼ਨਸ਼ਿਪ ਮਿਲ ਸਕਦੀ ਆ, ਕਿਉਂਕਿ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਇੱਕ ਜਿਹੜਾ ਬਿੱਲ ਆ ਉਹ ਸਾਈਨ ਕੀਤਾ ਹੈਗਾ ਜਿਹਦੇ ਤਹਿਤ ਜਿਹੜੇ ਲਾਈਬੀਰੀਆ ਤੋਂ ਲੋਕ 2000 ਸਨ ਦੇ ਵਿੱਚ ਜਿਹੜੇ ਭੱਜ ਕੇ ਆਏ ਸੀ, ਕਿਉਂਕਿ ਉਹਨਾਂ ਦੇ ਮੁਲਕ ਦੇ ਵਿੱਚ ਉਸ ਟਾਈਮ ਦੇ ਉੱਤੇ ਜਿਹੜਾ ਸਿਵਲ ਵਾਰ ਚੱਲ ਰਿਹਾ ਸੀ। ਸੋ ਹਜੇ ਤੱਕ ਉਹਨਾਂ ਨੂੰ ਜਿਹੜਾ ਸਿਟੀਜ਼ਨਸ਼ਿਪ ਵਾਲਾ ਜਿਹੜਾ ਉਹਦੇ ਹੱਕ ਦੇ ਵਿੱਚ ਕਿਸੇ ਵੱਲੋਂ ਵੀ ਹਾਂ ਨਹੀਂ ਕੀਤੀ ਗਈ ਸੀ। ਸੋ ਪ੍ਰੈਜ਼ੀਡੈਂਟ ਡੋਨਲਡ ਟਰੰਪ ਇੱਕ ਬਿੱਲ ਜਿਹੜਾ ਆ ਉਹ ਸਾਈਨ ਕਰਨ ਜਾ ਰਿਹਾ ਆ। ਇਹ ਸੈਨੇਟਰ ਰੈਕ ਰੀਡ ਜਿਹੜੇ ਆ ਉਹਨਾਂ ਨੇ ਦੱਸਿਆ ਵੀ ਤਾਂ ਕਿ ਜਿੰਨੇ ਵੀ ਲਾਇਬੇਰੀਆ ਦੇ ਲੋਕ ਸਨ 2000 ਦੇ ਵਿੱਚ ਇੱਥੇ ਆਏ ਸੀ ਸੋ ਉਹ US ਦੇ ਸਿਟੀਜ਼ਨ ਬਣ ਸਕਣ, ਅਤੇ ਉਹ ਲੋਕਾਂ ਦੇ ਵਿੱਚ ਬੜੀ ਖੁਸ਼ੀ ਦੀ ਲਹਿਰ ਆ। 4000 ਦੇ ਕਰੀਬ ਲਾਇਬੇਰੀਅਨ ਇਮੀਗ੍ਰੈਂਟਸ ਨੂੰ ਕਹਿੰਦੇ ਫਾਇਦਾ ਹੋਊਗਾ। ਕਹਿੰਦੇ ਉਹਨਾਂ ਦੇ ਬਹੁਤ ਸਾਰੇ ਜਿਹੜੇ ਰਿਸ਼ਤੇਦਾਰ ਆ, ਕਈਆਂ ਦੇ ਤਾਂ ਕਹਿੰਦੇ ਵੀ ਬੱਚੇ ਜਿਹੜੇ ਆ ਉਹ ਜਦੋਂ ਛੱਡ ਕੇ ਆਏ ਸੀ ਉਹ ਹੁਣ 30 ਸਾਲ ਦੇ ਹੋ ਗਏ, 20 ਸਾਲ ਦੇ, 20 ਸਾਲ ਜਿਨ੍ਹਾਂ ਨੂੰ ਆਇਆਂ ਨੂੰ ਹੋ ਗਿਆ। ਸੋ ਉਹ ਜਿਹੜੇ ਆ ਉਹ ਦੇਖਣ ਦਾ ਉਹਨਾਂ ਨੂੰ ਮੌਕਾ ਹੋਊਗਾ। ਜੀ, ਜਿਹੜੇ ਸੈਨੇਟਰ ਜੈਕ ਰੀਡ ਰੋਡ ਆਈਲੈਂਡ ਤੋਂ ਜਿਹੜੇ ਇਹ ਹੈਗੇ ਨੇ ਸੈਨੇਟਰ ਡੈਮੋਕ੍ਰੇਟ ਪਾਰਟੀ ਵੱਲੋਂ, ਇਹ ਸੈਨੇਟ ਆਰਮਡ ਸਰਵਿਸਿਜ਼ ਕਮੇਟੀ ਦੇ ਜਿਹੜੇ ਰੈਂਕਿੰਗ ਮੈਂਬਰ ਵੀ ਉੱਥੇ ਹੈਗੇ ਨੇ, ਅਤੇ 2000 ਸਨ ਦੇ ਜਿਹੜੇ ਹੁਣ ਰਿਫਿਊਜੀ ਇੱਕ ਹਿਸਾਬ ਦੇ ਨਾਲ ਉਸ ਟਾਈਮ ਦੇ ਉੱਤੇ ਮੁਲਕ ਦੇ ਵਿੱਚ ਆਈ ਤਰਾਸਦੀ ਤੋਂ ਬਾਅਦ ਦੇ ਵਿੱਚ ਇੱਥੇ ਆਏ ਸੀ, ਉਹਨਾਂ ਦੇ ਲਈ ਰਾਹ ਜਿਹੜਾ ਪੱਧਰਾ ਆ ਉਹ ਹੋ ਸਕਦਾ ਆ। ਵੈਸੇ ਜੇ ਦੇਖਿਆ ਜਾਵੇ ਇੱਦਾਂ ਬਹੁਤ ਸਾਰੇ ਮੁਲਕ ਜਿਹੜੇ ਰੀਸੈਂਟ ਹਿਸਟਰੀ ਦੇ ਵਿੱਚ ਆਪਾਂ ਪਿਛਲੇ 10 ਸਾਲਾਂ ਦੇ ਵਿੱਚ ਦੇਖੀਏ ਅਤੇ ਉਹਨਾਂ ਦੀ ਤਾਦਾਦ ਜਿਹੜੀ ਲੱਖਾਂ ਦੇ ਵਿੱਚ ਹੈਗੀ ਹੈ, ਜਿਹੜੀ ਇਕੱਲੀ ਅਮੈਰੀਕਾ ਹੀ ਨਹੀਂ ਜਿਹੜੇ ਵਿਸ਼ਵ ਦੇ ਬਹੁਤ ਵੱਖ-ਵੱਖ ਜਿਹੜੇ ਮੁਲਕਾਂ ਦੇ ਵਿੱਚ ਉਹਨਾਂ ਨੇ ਜਾ ਕੇ ਰਿਫਿਊਜੀ ਸਿਰ ਦੇ ਉੱਤੇ ਛਤਰੀ ਇੱਕ ਹਿਸਾਬ ਦੇ ਨਾਲ ਜਿਹੜੀ ਉਹ ਮੰਗੀ ਆ। ਅਤੇ ਪਰ ਆਪਾਂ ਜਿੱਦਾਂ ਦੇਖ ਰਹੇ ਹਾਂ ਵੀ ਇਸ ਟਾਈਮ ਪੂਰੇ ਹੀ ਜਿਹੜਾ ਆ ਭੂਗੋਲਿਕ ਤੌਰ ਦੇ ਉੱਤੇ ਹੀ ਪੂਰੇ ਵਿਸ਼ਵ ਦੇ ਵਿੱਚ ਹੀ ਜਿਹੜਾ ਰਾਸ਼ਟਰਵਾਦ ਆ ਉਸ ਦਾ ਜਿਹੜਾ ਜਨੂੰਨ ਆ ਸਾਰਿਆਂ ਦੇ ਸਿਰ ਚੜ੍ਹ ਬੋਲ ਰਿਹਾ। ਸੋ ਕੋਈ ਵੀ ਜਿਹੜਾ ਆ ਕਿਸੇ ਨੂੰ ਵੀ ਜਿਹੜਾ ਆ ਆਪਣੇ ਮੁਲਕ ਦੇ ਵਿੱਚ ਸ਼ਰਨਾਰਥੀ ਦਾ ਰੂਪ ਦੇ ਵਿੱਚ ਜਿਹੜਾ ਉਹ ਨਹੀਂ ਦੇਖਣਾ ਚਾਹੁੰਦੇ, ਪਰ ਇਹ ਇੱਕ ਵੈਲਕਮ ਹੋਊਗਾ। ਪਰ ਇਹ ਵੀ ਹੈ ਨਾ ਹਰਜੋਤ ਸਿੰਘ ਜੀ, ਬਹੁਤ ਘੱਟ ਲੋਕ ਇਸ ਦੇ ਅੰਡਰ ਜਿਹੜੇ ਆ ਰਹੇ ਆ, ਸ਼ਾਇਦ ਇਸੇ ਲਈ ਵੀ ਜਿਹੜੇ ਰਾਸ਼ਟਰਪਤੀ ਟਰੰਪ ਆ ਉਹ ਐਗਰੀ ਵੀ ਜਿਹੜੇ ਕਰ ਰਹੇ ਹੋਣ ਵੀ ਚੱਲ ਜਿਹੜੇ ਦੂਜੇ ਪਾਸੇ ਆਪਾਂ ਸਖਤੀ ਕਰੀ ਜਾਂਦੇ ਆ, ਇੱਕ ਅੱਧੀ ਚੀਜ਼ ਵਿੱਚ ਇੱਦਾਂ ਦਾ ਜਿਹੜਾ ਕਰਕੇ ਜਿਹੜੀ ਇਮੀਗ੍ਰੈਂਟ ਕਮਿਊਨਿਟੀ ਆ ਉਹਨੂੰ ਵੀ ਆਪਣੇ ਨਾਲ ਜਿਹੜਾ ਆ ਉਹ ਰੱਖ ਸਕਦੇ ਆ। ਸੋ ਬਿਲਕੁਲ 20 ਸਾਲ ਤੋਂ ਵੱਧ ਸਮਾਂ ਹੋ ਗਿਆ ਉਹਨਾਂ ਲੋਕਾਂ ਆਇਆਂ ਨੂੰ, ਅਤੇ ਉਹ ਗ੍ਰੀਨ ਕਾਰਡ ਵੀ ਨਹੀਂ ਅਪਲਾਈ ਕਰ ਸਕਦੇ ਸੀ। ਸੋ ਹੁਣ ਲਾਇਬੇਰੀਅਨ ਰਿਫਿਊਜੀ ਇਮੀਗ੍ਰੇਸ਼ਨ ਫੇਅਰਨੈਸ ਪ੍ਰੋਵੀਜ਼ਨ ਇਹ ਜਿਹੜਾ ਬਿੱਲ ਆਇਆ ਹੈਗਾ, ਜਿਹਦੇ ਤਹਿਤ ਕਹਿੰਦੇ ਪਈ 4000 ਦੇ ਕਰੀਬ ਲੋਕਾਂ ਨੂੰ ਗ੍ਰੀਨ ਕਾਰਡ ਮਿਲੇਗਾ ਜਿਹੜੇ USA ਦੇ ਵਿੱਚ ਨਵੰਬਰ 20, 2014 ਤੋਂ ਪਹਿਲਾਂ ਆਏ ਆ। ਇੱਥੇ ਦੱਸਦੇ ਜਾਈਏ ਜਿਹੜੇ ਲੋਕਲ ਕੰਟਰੀ ਲਾਇਬੇਰੀਆ ਤੋਂ ਆਏ ਆ ਸਿਰਫ ਉਹਨਾਂ ਵਾਸਤੇ, ਅਤੇ ਹਮੇਸ਼ਾ ਹੀ ਕਹਿੰਦੇ ਇੱਥੇ ਰਹਿੰਦੇ ਰਹੇ ਹੈਗੇ ਆ, ਅਤੇ ਜਿਨ੍ਹਾਂ ਦੇ ਉੱਤੇ ਕਿਸੇ ਤਰ੍ਹਾਂ ਦਾ ਸੀਰੀਅਸ ਕ੍ਰਾਈਮ ਦੇ ਨਾਲ ਜਿਹੜੇ ਕਨਵਿਕਟਡ ਹੋਏ ਆ ਉਹਨਾਂ ਨੂੰ ਜਿਹੜਾ ਆ ਇਹਦੇ ਤਹਿਤ ਕਿਸੇ ਤਰ੍ਹਾਂ ਦਾ ਜਿਹੜਾ ਰਿਲੀਫ ਨਹੀਂ ਮਿਲੂਗਾ। ਬੜੀਆਂ ਹੀ ਖਤਰਨਾਕ ਸਟੋਰੀਆਂ ਉਹਨਾਂ ਨੂੰ ਆ ਰਹੀਆਂ, ਆਪਣੀ ਪੰਜਾਬੀ ਕਮਿਊਨਿਟੀ 'ਚ ਵੀ ਹੁੰਦੀਆਂ, ਆਪਾਂ ਦੇਖੀਆਂ ਆ। ਇੱਕ ਲਿੰਡਾ ਕਲਾਰਕ ਨਾਮ ਦੀ ਬੀਬੀ ਦੀ ਉਹਨੇ ਸਟੋਰੀ ਰਨ ਕੀਤੀ ਆ ਅਖਬਾਰ ਨੇ, ਵੀ ਕਿਸ ਤਰ੍ਹਾਂ ਕਹਿੰਦੀ ਵੀ ਮੈਂ 2000 ਸਨ 'ਚ ਆਈ ਸੀ ਅਤੇ ਮੇਰਾ ਜਿਹੜਾ ਪਿਤਾ ਸੀ ਉਹ 2009 'ਚ ਉਹਦੀ ਮੌਤ ਹੋ ਗਈ, ਅਤੇ ਕਹਿੰਦੀ ਵੀ ਮੈਂ ਉਹਨੂੰ ਜਿਹੜੀ ਆ ਉਹਦਾ ਜਿਹੜੇ ਫਾਈਨਲ ਜਿਹੜਾ ਉਹਨੂੰ ਬਰੀ ਕਰਨ ਦਾ ਟਾਈਮ ਸੀ ਉੱਥੇ ਵੀ ਮੈਂ ਉਹ ਜਾ ਨਹੀਂ ਸਕੀ। ਜੀ, ਅਗਲੀ ਜਿਹੜੀ ਗੱਲ ਕਰਦੇ ਹਾਂ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਜਿਹੜੇ ਵਾਚਡੌਗ ਆ ਜਿਨ੍ਹਾਂ ਨੇ ਇਨਵੈਸਟੀਗੇਸ਼ਨ ਜਿਹੜੀ ਕੀਤੀ ਸੀ ਬੀਤੇ ਮਹੀਨਿਆਂ ਦੇ ਵਿੱਚ, ਜਿਹੜੀਆਂ ਖਬਰਾਂ ਹਰਜੋਤ ਸਿੰਘ ਜੀ ਬਹੁਤ ਆ ਰਹੀਆਂ ਸੀਗੀਆਂ ਵੀ ਕਈ ਜਿਹੜੇ ਮਾਈਗਰੈਂਟ ਕਿਡਸ ਆ ਉਹਨਾਂ ਦੀਆਂ ਜਿਹੜੀਆਂ ਮੌਤਾਂ ਹੋਈਆਂ ਸੀਗੀਆਂ ਇਮੀਗ੍ਰੇਸ਼ਨ ਦੇ ਜਿਹੜੇ ਡਿਟੈਂਸ਼ਨ ਸੈਂਟਰਸ ਆ ਉਹਨਾਂ ਦੇ ਵਿੱਚ। ਇਸ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਇੰਟਰਨਲ ਵਾਚਡੌਗ ਨੇ ਜਿਹੜਾ ਇਹ
ਹੁਣ ਰਿਪੋਰਟ ਸ਼ਾਇਆ ਕੀਤੀ। ਕਹਿੰਦੇ ਵੀ ਉਹਨਾਂ ਨੇ ਕਿਸੇ ਵੀ ਤਰੀਕੇ ਦੀ ਇਸ ਦੇ ਵਿੱਚ ਰੋਂਗ ਡੂਇੰਗ ਜਿਹੜੀ ਗਲਤ ਚੀਜ਼ ਆ ਉਹ ਨਹੀਂ ਪਾਈ, ਅਤੇ ਕਹਿੰਦੇ ਨਾ ਹੀ ਕੋਈ ਮਿਸਕੰਡਕਟ ਜਿਹੜਾ ਆ ਇਮੀਗ੍ਰੇਸ਼ਨ ਅਫੀਸ਼ੀਅਲਸ ਦੇ ਵਿੱਚ ਜਿਹੜਾ ਉਹ ਦੇਖਿਆ। ਜਿਹੜੀਆਂ ਪਿਛਲੇ ਸਾਲ ਦਸੰਬਰ ਦੇ ਵਿੱਚ ਜਿਹੜੀਆਂ 2 ਮਾਈਗਰੈਂਟ ਚਿਲਡਰਨਸ ਦੀਆਂ ਜਿਹੜੀਆਂ ਮੌਤਾਂ ਹੋਈਆਂ ਸੀ, ਇੰਸਪੈਕਟਰ ਜਨਰਲ ਜਿਹੜੇ ਆ ਉਹਨਾਂ ਨੇ ਇਸ ਦੇ ਬਾਬਤ ਜਿਹੜੀਆਂ 2 ਸਟੇਟਮੈਂਟਸ ਜਿਹੜੀਆਂ ਉਹ ਜਾਰੀ ਕੀਤੀਆਂ। ਜੈਕਲਿਨ ਐਮੀ ਰੋਜ਼ਮੈਰੀ ਕੈਲ ਮੈਕਵਿਨ ਉਸ ਦੀ 8 ਦਸੰਬਰ ਨੂੰ, ਫਿਲਿਪ ਗੋਮਜ਼ ਅਲੋਨਜ਼ੋ ਉਸ ਦੀ ਜਿਹੜੀ ਆ 24 ਦਸੰਬਰ ਨੂੰ ਪਿਛਲੇ ਸਾਲ ਜਿਹੜੀ ਆ ਉਹ ਮੌਤਾਂ ਹੋਈਆਂ ਸੀਗੀਆਂ। ਅਤੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਹੀ ਜਿਹੜੇ ਵਾਚਡੌਗ ਇੰਟਰਨਲ ਇੰਸਪੈਕਟਰ ਜਨਰਲ ਆ ਉਹਨਾਂ ਨੇ ਹੁਣ ਇਹ ਪ੍ਰਕਾਸ਼ਿਤ ਕੀਤਾ। ਉਸ ਟਾਈਮ ਦੇ ਉੱਤੇ ਕਾਫੀ ਜ਼ਿਆਦਾ ਜਿਹੜਾ ਵਿਵਾਦ ਆ ਉਹ ਹੋਇਆ ਸੀਗਾ, ਅਤੇ ਉਹਨਾਂ ਨੇ ਜਿਹੜੇ ਕਈ ਲਾਅ ਮੇਕਰਸ ਅਤੇ ਕਈ ਜਿਹੜੇ ਇਮੀਗਰੈਂਟ ਐਡਵੋਕੇਟਸ ਆ ਉਹਨਾਂ ਨੇ ਸਵਾਲ ਚੁੱਕੇ ਸੀਗੇ ਵੀ ਇਹਨਾਂ ਜਿਹੜੀਆਂ ਬੱਚੀਆਂ ਨੂੰ ਵੀ ਕਿਸ ਤਰੀਕੇ ਦੀ ਜਿਹੜੀ ਕੇਅਰ ਆ ਉਹ ਮਿਲੀ ਸੀ ਉੱਥੇ, ਕਿਸ ਤਰੀਕੇ ਦਾ ਜਿਹੜੀ ਸਾਂਭ ਸੰਭਾਲ ਕੀਤੀ ਸੀ। ਅਤੇ ਉਹਨਾਂ ਨੇ ਉਸ ਟਾਈਮ ਦੇ ਉੱਤੇ ਜਿਹੜੀ ਇਮੀਗ੍ਰੇਸ਼ਨ ਏਜੰਸੀ ਆ ਉਹਨਾਂ ਨੂੰ ਕਾਫੀ ਜ਼ਿਆਦਾ ਜਿਹੜਾ ਉਹ ਤਾੜਨਾ ਜਿਹੜੀ ਉਹ ਪਾਈ ਸੀ। ਉਸ ਟਾਈਮ ਦੇ ਉੱਤੇ ਕੈਵਿਨ ਮੈਕਐਲਨ ਜਿਹੜੇ ਆ ਇਸ ਦੀ ਨਿਗਰਾਨੀ ਹੇਠ ਜਿਹੜਾ ਪੂਰਾ ਸਿਸਟਮ ਜਿਹੜਾ ਉਸ ਟਾਈਮ ਚੱਲ ਰਿਹਾ ਸੀਗਾ। ਜੀ, ਜਿਹੜੀ ਅਗਲੀ ਖਬਰ ਆ ਉਹ ਇਮੀਗ੍ਰੇਸ਼ਨ ਨਾਲ ਲੈ ਕੇ ਉਹ ਵੀ ਬੜੀ ਇੱਕ ਖਤਰਨਾਕ ਖਬਰ ਆ ਰਹੀ ਆ। ਕਹਿੰਦੇ ਪਈ ਜਿਹੜੇ ਸੈਂਟਰਲ ਅਮਰੀਕਾ ਤੋਂ ਜਿਹੜੇ ਬਹੁਤ ਸਾਰੇ ਲੋਕ USA ਦੇ ਵਿੱਚ ਆਏ ਸੀ, ਜਿਹੜੇ ਪੋਲੀਟੀਕਲ ਅਸਾਈਲਮ ਲੈਣ ਲਈ ਅਪਲਾਈ ਕਰ ਰਹੇ ਸੀ, ਉਹਨਾਂ ਨੂੰ ਕਹਿੰਦੇ ਪਈ ਆ US ਦੀ ਗਵਰਨਮੈਂਟ ਨੇ ਮੈਕਸੀਕੋ ਦੇ ਵਿੱਚ ਲਗਭਗ 50,000 ਲੋਕਾਂ ਨੂੰ ਵਾਪਸ ਭੇਜ ਦਿੱਤਾ ਆ ਵੀ ਉੱਥੇ ਤੁਸੀਂ ਵੇਟ ਕਰੋ, ਫਿਰ ਜਦੋਂ ਤੁਹਾਡੀ ਜਿਹੜੀ ਕੋਰਟ ਡੇਟ ਆਊਗੀ ਉਦੋਂ ਤੁਹਾਨੂੰ ਜਿਹੜਾ ਬੁਲਾਇਆ ਜਾਊਗਾ। ਅਤੇ ਇਹ ਇੱਕ ਨਵੀਂ ਲਾਇਰਸ ਦੀ ਜਿਹੜੀ ਟੀਮ ਹੈਗੀ ਵਕੀਲਾਂ ਦੀ, ਉਹਨਾਂ ਨੇ ਦੱਸਿਆ ਆ ਵੀ ਇਹ ਜਿਹੜਾ ਡਾਟਾ ਆ ਇਹ ਤੋਂ ਕਿਉਂਕਿ ਉਹਨਾਂ ਨੂੰ ਜਿਹੜੀ ਡੇਟ ਆ ਉਹ USA 'ਚ ਆਉਣਾ ਪੈਣਾ ਆ, ਸੋ ਇਹ ਬਹੁਤ ਹੀ ਜ਼ਿਆਦਾ ਭੰਬਲ ਭੂਸਾ ਪਿਆ ਆ। ਸੋ ਜਿਹੜੇ ਧੱਕੇ ਦੇ ਨਾਲ ਜਿਹੜੇ ਆਏ ਹੈਗੇ ਆ ਬੰਦੇ, ਅਤੇ ਉਹਨਾਂ ਨੂੰ ਧੱਕੇ ਦੇ ਨਾਲ ਹੀ ਵਾਪਸ ਜਿਹੜਾ ਆ ਮੈਕਸੀਕੋ ਦੇ ਵਿੱਚ ਭੇਜ ਦਿੱਤਾ ਗਿਆ, ਜਿਨ੍ਹਾਂ ਦੀ ਗਿਣਤੀ ਕਹਿੰਦੇ 55,000 ਦੇ ਕਰੀਬ ਹੈਗੀ ਆ, ਅਤੇ ਮੈਜੋਰਟੀ ਦੇ ਵਿੱਚ ਜਿਹੜੇ ਆ ਉਹ ਸਾਊਥ ਅਮਰੀਕਾ ਤੋਂ ਹੈਗੇ ਆ। ਇਹ ਜਿਹੜਾ ਬਹੁਤਾ ਡਾਟਾ ਆ ਇਹ ਸੈਰੀਕੂਜ਼ ਯੂਨੀਵਰਸਿਟੀ ਜਿਹੜੀ ਆ ਟ੍ਰਾਂਜੈਕਸ਼ਨਲ ਰੈਕਰਡ ਐਕਸੈਸ ਕਲੀਅਰਿੰਗ ਹਾਊਸ ਉੱਥੋਂ ਜਿਹੜਾ ਇਹ ਲਿਆ ਗਿਆ ਹੈਗਾ। ਜੀ, ਵਾਸ਼ਿੰਗਟਨ ਪੋਸਟ ਨੇ ਬੀਤੇ ਦਿਨੀ ਜਿਹੜੀ ਇੱਕ ਹੋਰ ਜਿਹੜੀ ਰਿਪੋਰਟ ਇੱਕ ਖਬਰ ਜਿਹੜੀ ਸ਼ਾਇਆ ਕੀਤੀ ਆ, ਉਸ ਦੇ ਵਿੱਚ ਉਹਨਾਂ ਨੇ ਇਹ ਦਾਅਵਾ ਕੀਤਾ ਹੈ ਵੀ ਜਿਹੜੀ ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਵਾਲੇ ਆ ਉਹ ਰਿਫਿਊਜੀ ਪ੍ਰੋਗਰਾਮ ਦਾ ਜਿਹੜਾ ਡਾਟਾ ਆ ਇਨਫੋਰਮੇਸ਼ਨ ਆ ਉਸ ਨੂੰ ਵਰਤ ਕੇ ਆਪਣੇ ਜਿਹੜੇ ਡਿਪੋਰਟੇਸ਼ਨ ਆ ਉਸ ਦੇ ਵਿੱਚ ਵਾਧਾ ਕਿਤੇ ਨਾ ਕਿਤੇ ਕਰ ਰਹੇ ਹੈਗੇ ਆ। ਡਿਪਾਰਟਮੈਂਟ ਆਫ ਹੈਲਥ ਐਂਡ ਹਿਊਮਨ ਸਰਵਿਸਿਜ਼ ਕਹਿੰਦੇ ਆ ਵੀ ਉਹ ਇੱਕ ਜਿਹੜੀ ਸੰਸਥਾ ਹੈਗੀ ਆ, ਇੱਕ ਜਿਹੜੀ ਉਹ ਪੂਰਾ ਡਿਪਾਰਟਮੈਂਟ ਆ, ਉਹਨਾਂ ਦਾ ਕੰਮ ਹੁੰਦਾ ਹੈ ਵੀ ਜਿਹੜੇ ਮਾਈਗਰੈਂਟ ਚਿਲਡਰਨ ਆਏ ਆ ਉਹਨਾਂ ਦੀ ਦੇਖ ਰੇਖ ਜਿਹੜੀ ਆ ਉਹਨਾਂ ਦੀ ਕਰਨੀ, ਉਹਨਾਂ ਦੀ ਕੇਅਰ ਕਰਨੀ, ਅਤੇ ਇਨਫੋਰਮੇਸ਼ਨ ਜਿਹੜੀ ਆ ਉਹਨਾਂ ਦੇ ਬਾਬਤ ਜਿਹੜੀ ਆ ਉਹ ਇਕੱਠੀ ਕਰਨੀ। ਅਤੇ ਕਹਿੰਦੇ ਵੀ ਹੁਣ ਜਿਹੜੀ ਹੈਲਥ ਐਂਡ ਹਿਊਮਨ ਸਰਵਿਸਿਜ਼ ਵਾਲੇ ਆ ਉਹ ਆਈਸ ਦੇ ਨਾਲ ਇਹ ਡਾਟਾ ਆ ਉਹ ਸ਼ੇਅਰ ਕਰ ਰਿਹਾ। ਇਹ ਵਾਸ਼ਿੰਗਟਨ ਪੋਸਟ ਦੀ ਖਬਰ ਦੇ ਜਿਹੜਾ ਮੁਤਾਬਕ ਆ, ਜਿਹਦੇ ਵਿੱਚ ਕਹਿੰਦੇ ਵੀ ਜਿਹੜੇ ਕੋਈ ਅਡਲਟ ਇਸ ਟਾਈਮ ਇਸ ਚੀਜ਼ ਦੇ ਹਿਸਾਬ ਦੇ ਲਈ ਮੰਗ ਕਰ ਰਹੇ ਆ, ਸੋ ਉਹਨਾਂ ਦੀ ਇਨਫੋਰਮੇਸ਼ਨ ਵੀ ਉਹਨਾਂ ਦੇ ਕੋਲ ਆਈਸ ਦੇ ਕੋਲ ਜਿਹੜੀ ਉਹ ਜਾ ਰਹੀ ਆ। ਅਤੇ ਆਈਸ ਵਾਲੇ ਕਹਿੰਦੇ ਵੀ ਇਸ ਡਾਟਾ ਨੂੰ ਵਰਤਦੇ ਹੋਏ ਕਈ ਲੋਕਾਂ ਨੂੰ ਡਿਟੇਨ ਕਰਕੇ ਉਹਨਾਂ ਨੂੰ ਡਿਪੋਰਟ ਕਰਨ ਦੇ ਵਿੱਚ ਜਿਹੜੀ ਤੇਜ਼ੀ ਆ ਉਹ ਲਿਆ ਰਹੇ ਹੈਗੇ ਆ। ਸੋ ਬੱਚਿਆਂ ਦੀ ਇਨਫੋਰਮੇਸ਼ਨ ਲੈਣ ਤੋਂ ਬਾਅਦ ਦੇ ਵਿੱਚ ਉਹਨਾਂ ਦੇ ਨਾਲ ਕਿਹੜੇ ਅਡਲਟ ਆਏ ਸੀ, ਕਿੱਦਾਂ ਉਹ ਆਏ ਸੀ, ਉਹ ਇਨਫੋਰਮੇਸ਼ਨ ਨੂੰ ਵਰਤ ਕੇ ਆਈਸ ਵਾਲੇ ਜਿਹੜੇ ਆ ਉਹ ਟਰਾਈ ਕਰ ਰਹੇ ਆ ਵੀ ਵੱਧ ਤੋਂ ਵੱਧ ਲੋਕਾਂ ਨੂੰ ਜਿਹੜੀ ਆ ਜਿਹੜੇ ਲੋਕਾਂ ਨੂੰ ਜਿਹੜਾ ਉਹ ਡਿਪੋਰਟ ਆ ਉਹ ਕੀਤਾ ਜਾਵੇ। ਸੋ ਇਸ ਦੇ ਉੱਤੇ ਜਿਹੜੇ HHS ਹੈਲਥ ਹਿਊਮਨ ਸਰਵਿਸਿਜ਼ ਵਾਲੇ ਜਿਹੜੇ ਮਾਰਕ ਵੈਬਰ ਉਹਨਾਂ ਦੇ ਸਪੋਕਸਮੈਨ ਉਹਨਾਂ ਨੇ ਕਿਹਾ ਆ ਵੀ ਇਸ ਤਰੀਕੇ ਦੇ ਨਾਲ ਆਈਸ ਪਰਸਨਲ ਦੇ ਨਾਲ ਕੋਈ ਪਲਾਨ ਜਿਹੜਾ ਨਹੀਂ ਸੀਗਾ ਇਨਫੋਰਮੇਸ਼ਨ ਜਿਹੜਾ ਉਸ ਨੂੰ ਸਾਂਝਿਆਂ ਜਿਹੜਾ ਉਹ ਕਰਨ ਦਾ। ਸੋ ਲੈਟਸ ਸੀ ਵੀ ਇਸ ਦੇ ਵਿੱਚ ਕੀ ਬਣਦਾ। ਅਤੇ ਪਰ ਹਰਜੋਤ ਸਿੰਘ ਜੀ ਇਹ ਚਿੰਤਾ ਦਾ ਵਿਸ਼ਾ ਨਹੀਂ, ਵੈਸੇ ਆਪਾਂ ਜੇ ਦੇਖਿਆ ਜਾਵੇ ਤਾਂ ਇਹ ਖਬਰਾਂ ਜਿਹੜੀਆਂ ਪਹਿਲਾਂ ਵੀ ਕਈ ਤਰੀਕੇ ਦੀਆਂ ਜਿਹੜੀਆਂ ਆਉਂਦੀਆਂ ਰਹੀਆਂ ਵੀ ਆਹ ਡਿਪਾਰਟਮੈਂਟ ਦੇ ਉਹਨਾਂ ਦੇ ਨਾਲ ਜਿਹੜੀ ਇਨਫੋਰਮੇਸ਼ਨ ਜਿਹੜੀ ਉਹ ਸ਼ੇਅਰ ਕੀਤੀ। ਆਪਾਂ ਦੇਖਿਆ ਵੀ ਉੱਤੋਂ ਬਹੁਤ ਸਾਰੇ ਥਾਵਾਂ ਦੇ ਉੱਤੇ ਕਈ ਸਟੇਟ ਦੇ ਵਿੱਚ ਕਈ ਸ਼ਹਿਰ ਜਿਹੜੇ ਸੈਂਚਰੀ ਸੈਂਚਰੀ ਸਟੇਟ ਜਿਹੜੇ ਉਹ ਹੈਗੇ ਨੇ, ਪਰ ਇਨਸਾਈਡ ਕਈ ਥਾਵਾਂ ਦੇ ਉੱਤੇ ਜਿਹੜੀ ਪੁਲਿਸ ਆ ਫਿਰ ਵੀ ਆਈਸ ਵਾਲਿਆਂ ਦੀ ਜਿਹੜੀ ਉਹ ਮਦਦ ਫਿਰ ਵੀ ਕਰਦੀ ਹੈਗੀ ਆ। ਅਤੇ DMV ਦੇ ਨੂੰ ਲੈ ਕੇ ਵੀ ਜਿਹੜਾ ਹਰਜੋਤ ਸਿੰਘ ਜੀ ਬੜਾ ਜਿਹੜੇ ਸਵਾਲ ਜਿਹੜੇ ਕਈ ਲੋਕ ਜਿਹੜੇ ਉਹ ਚੱਕਦੇ ਨੇ ਡਿਪਾਰਟਮੈਂਟ ਆਫ ਮੋਟਰ ਵਹੀਕਲ ਵਾਲਿਆਂ ਨੂੰ
ਵੀ ਉਹਨਾਂ ਨੇ ਜਦੋਂ ਜਿਹੜੇ ਅਨਡਾਕੂਮੈਂਟਡ ਲੋਕਾਂ ਦੇ ਜਿਹੜੇ ਲਾਇਸੈਂਸ ਜਿਹੜੇ ਉਹ ਬਣਾਏ ਸੀ, ਇਨਫੋਰਮੇਸ਼ਨ ਜਿਹੜੀ ਉਹਨਾਂ ਦੇ ਕੋਲ ਪਈ ਆ, ਅਤੇ ਉਹਨਾਂ ਨੇ ਕਿਹਾ ਸੀਗਾ ਵੀ ਉਦੋਂ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਨਾਲ ਜਿਨ੍ਹਾਂ ਦੇ ਅੰਡਰ ਹੀ ਜਿਹੜੀ ਆਈਸ ਆਉਂਦੀ ਆ, ਵੀ ਉਹਨਾਂ ਦੇ ਨਾਲ ਸਾਂਝਾ ਜਿਹੜਾ ਉਹ ਨਹੀਂ ਕਰਾਂਗੇ। ਪਰ ਬੀਤੇ ਦਿਨਾਂ ਦੇ ਵਿੱਚ ਰਿਪੋਰਟਾਂ ਸਾਹਮਣੇ ਆਈਆਂ ਸੀ ਵੀ ਜਿਹੜੇ ਡਿਪਾਰਟਮੈਂਟ ਆਫ DMV ਵਾਲੇ ਹੈਗੇ ਆ, ਉਹ ਤੁਹਾਡਾ ਜਿਹੜਾ ਇਨਫੋਰਮੇਸ਼ਨ ਆ ਉਹ $50 ਮਿਲੀਅਨ ਦੇ ਵਿੱਚ ਕਈ ਜਿਹੜੇ ਐਡ ਵਾਲਿਆਂ ਨੂੰ ਜਿਹੜੀ ਉਹ ਆਲਰੇਡੀ ਵੇਚ ਰਹੇ ਆ, ਅਤੇ ਜੇ ਉਹ ਪੈਸੇ ਦੇ ਕੇ ਉਹਨਾਂ ਨੂੰ ਵੇਚ ਸਕਦੇ ਆ ਤਾਂ ਡੈਫੀਨੇਟਲੀ ਉਹ ਹੋ ਸਕਦਾ ਵੀ ਇੰਟਰ ਸੰਸਥਾ ਵੀ ਆਪਣੀਆਂ ਹੋਰ ਮੁਲਕ ਦੀਆਂ ਸੰਸਥਾਵਾਂ ਦੇ ਨਾਲ ਵੀ ਇਨਫੋਰਮੇਸ਼ਨ ਜਿਹੜੀ ਉਹ ਸਾਂਝੀ ਕਰ ਸਕਦੇ ਹੋਣ। ਜੀ, ਅਗਲੀ ਖਬਰ ਵੱਲ ਚੱਲੀਏ, ਜਿਹੜੀ ਕੈਲੀਫੋਰਨੀਆ ਤੋਂ ਸਾਡੀ ਸਟੇਟ ਤੋਂ ਆ ਰਹੀ ਆ। ਕਹਿੰਦੇ ਵੀ ਕੈਲੀਫੋਰਨੀਆ ਦੇ ਵਿੱਚ ਜਿਹੜੀ ਪੋਪੂਲੇਸ਼ਨ ਗਰੋਥ ਆ ਉਹ ਬਹੁਤ ਘਟ ਗਈ ਆ। 1907 ਤੋਂ ਬਾਅਦ ਇੰਨੀ ਜ਼ਿਆਦਾ ਘਟੀ ਆ। ਉਹਦਾ ਮੇਨ ਰੀਜ਼ਨ ਕਹਿੰਦੇ ਵੀ ਇਮੀਗ੍ਰੇਸ਼ਨ ਵੀ ਹੈਗਾ ਆ, ਕਿਉਂਕਿ ਬਹੁਤ ਘੱਟ ਲੋਕ ਕਹਿੰਦੇ ਹੁਣ ਜਿਹੜੇ ਇਮੀਗ੍ਰੈਂਟ ਆ ਉਹ ਕੈਲੀਫੋਰਨੀਆ ਦੇ ਵਿੱਚ ਆ ਰਹੇ ਹੈਗੇ ਆ। ਕੈਲੀਫੋਰਨੀਆ ਦੇ ਵਿੱਚ ਸਿਰਫ ਜੁਲਾਈ 1, 2018 ਤੋਂ ਲੈ ਕੇ ਜੁਲਾਈ 1, 2019 ਤਾਈਂ 1,41,300 ਲੋਕ ਜਿਹੜੇ ਆ ਉਹ ਆਏ ਹੈਗੇ। ਜਿਹੜੀ ਗਰੋਥ ਹੋਈ ਆ ਇਹ ਜਿਹੜੀ ਕਹਿੰਦੇ 0.35% ਬਣਦੀ ਆ। ਇਹ ਜਿਹੜੀ ਡਾਊਨ ਹੈਗੀ ਪਿਛਲੇ ਸਾਲ 0.57% ਤੋਂ। ਸੋ 1907 ਤੋਂ ਬਾਅਦ ਜਦੋਂ ਦਾ ਡਾਟਾ ਇਕੱਠਾ ਹੋਇਆ ਆ, ਕਹਿੰਦੇ ਵੀ ਕੈਲੀਫੋਰਨੀਆ ਦੀ ਪੋਪੂਲੇਸ਼ਨ ਘਟ ਰਹੀ ਆ। ਉਹਦਾ ਮੇਨ ਕਾਰਨ ਇੱਕ ਇਮੀਗ੍ਰੇਸ਼ਨ ਵੀ ਹੈਗਾ, ਵੀ ਘੱਟ ਲੋਕ ਜਿਹੜੇ ਇਮੀਗ੍ਰੈਂਟ ਆ ਉਹ ਇੱਥੇ ਆ ਰਹੇ ਹੈਗੇ ਆ। ਜੀ, ਬਾਕੀ ਮਹਿੰਗਾਈ ਦੇ ਕਰਕੇ ਕਈ ਲੋਕ ਜਿਹੜੇ ਆ ਹੋਰ ਪਾਸੇ ਬਾਹਰ ਨੂੰ ਜਾ ਰਹੇ ਆ, ਟੈਕਸਾਂ ਤੋਂ ਜਿਹੜੇ ਆ ਦੁਖੀ ਹੋ ਕੇ ਉਹ ਹੋਰ ਸੂਬਿਆਂ ਦੇ ਵਿੱਚ ਵੀ ਜਿਹੜੇ ਉਹ ਜਾ ਰਹੇ ਆ। ਬਾਕੀ ਆਪਾਂ ਦੇਖਿਆ ਵੀ ਬਹੁਤ ਸਾਰਾ ਜਿਹੜਾ ਪਲਾਇਨ ਆ ਕੈਲੀਫੋਰਨੀਆ ਦੇ ਵਿੱਚ ਵੱਡੇ ਸ਼ਹਿਰਾਂ ਤੋਂ ਛੋਟੇ ਸ਼ਹਿਰਾਂ ਵਾਲੇ ਪਾਸੇ ਨੂੰ ਜਿਹੜਾ ਆਲਰੇਡੀ ਆਪਾਂ ਦੇਖ ਰਹੇ ਹਾਂ, ਵੀ ਕਿਉਂਕਿ ਬੇ ਏਰੀਆ, ਸੈਨ ਫਰਾਂਸਿਸਕੋ, ਜਿਹੜੇ ਇੱਦਾਂ ਦੇ ਜਿਹੜੇ ਕਾਉਂਟੀਆਂ ਆ ਉਹ ਹੁਣ ਇੱਕ ਹਿਸਾਬ ਦੇ ਨਾਲ ਇੱਦਾਂ ਲੱਗ ਰਿਹਾ ਵੀ ਉੱਥੇ ਰਹਿਣਾ ਜਿਹੜਾ ਉਹ ਨਾਮੁਮਕਿਨ ਹੋ ਰਿਹਾ। ਲੋਕਾਂ ਨੂੰ 2-2, 3-3 ਜੋਬਾਂ ਕਰਕੇ ਜਿਹੜਾ ਉਹ ਰਹਿਣਾ ਰਹਿ ਜਿਹੜਾ ਹੋ ਸਕਣਗੇ। ਇੱਕ ਪਾਸੇ ਇਕੋਨਮੀ ਕਹਿੰਦੇ ਵੀ ਬਹੁਤ ਗੁੱਡ ਆ, ਪਰ ਇਕੋਨਮੀ ਵੀ ਉਹ ਕਾਹਦੀ ਕੰਮ ਦੀ ਆ ਜਿੱਥੇ 3-3 ਜੋਬਾਂ 2-2 ਕਰਕੇ ਫਿਰ ਜਿਹੜਾ ਮਸਾਂ ਹੀ ਜਿਹੜਾ ਉਹ ਗੁਜ਼ਾਰਾ ਜਿਹੜਾ ਉਹ ਹੋ ਰਿਹਾ ਹੋਵੇ। ਸੋ ਇਸ ਦੇ ਉੱਤੇ ਵੀ ਜਿੰਨੇ ਵੀ ਲੋਕਲ ਲੀਡਰ ਤੋਂ ਲੈ ਕੇ ਉਤਲੇ ਲੀਡਰਾਂ ਤੱਕ ਸਾਰਿਆਂ ਨੂੰ ਜਿਹੜਾ ਵਿਚਾਰ ਚਰਚਾ ਕਰਨ ਦੀ ਜ਼ਰੂਰਤ ਹੈਗੀ ਆ ਵੀ ਕਿੱਦਾਂ ਜਿਹੜੇ ਥਾਵਾਂ ਨੂੰ ਸਾਰਿਆਂ ਦੇ ਰਹਿਣ ਲਾਇਕ ਜਿਹੜਾ ਉਹ ਬਣਾਇਆ ਜਾ ਸਕੇ। ਅਤੇ ਇੱਥੇ ਇੱਕ ਆਪਾਂ ਬ੍ਰੇਕ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਮੁੜ ਕੇ ਜਿਹੜਾ ਫਿਰ ਵਾਪਸ ਜਿਹੜਾ ਆਉਂਦੇ ਆ ਅਤੇ ਖਬਰਾਂ ਦਾ ਸਿਲਸਿਲਾ ਇੱਦਾਂ ਹੀ ਜਾਰੀ ਰਹੇਗਾ ਜੀ। ਸੈਕਰਾਮੈਂਟੋ ਰੋਜ਼ਵਿਲ ਇਲਾਕੇ ਦੇ ਵਿੱਚ ਟਰੱਕ, RV ਅਤੇ ਬੋਟ ਦੇ ਲਈ ਵਧੀਆ ਪਾਰਕਿੰਗ ਉਪਲਬਧ ਹੈ। ਸਿਕਿਉਰ ਫੈਂਸਿੰਗ ਹੈ। ਇਸ ਦੇ ਬਾਰੇ ਹੋਰ ਜਾਣਕਾਰੀ ਲਈ ਕਾਲ ਕਰ ਸਕਦੇ ਹੋ 916 918 5944 916 918 5944। ਰੋਜ਼ਵਿਲ ਇਲਾਕੇ ਦੇ ਵਿੱਚ ਟਰੱਕ, RV ਅਤੇ ਬੋਟ ਦੇ ਲਈ ਸਿਕਿਉਰਡ ਫੈਂਸ ਵਾਲੀ ਪਾਰਕਿੰਗ ਮੌਜੂਦ ਹੈ। ਹੋਰ ਜਾਣਕਾਰੀ ਲਈ ਕਾਲ 916 918 5944 916 918 5944। ਕੀ ਤੁਸੀਂ ਸਾਲ ਦੇ $50,000 ਤੋਂ $1 ਲੱਖ ਕਮਾਉਣਾ ਚਾਹੁੰਦੇ ਹੋ? ਤਾਂ ਅੱਜ ਹੀ ਕਾਲ ਕਰੋ ਏਬੀਲੈਕਸ ਟਰੱਕ ਸਕੂਲ ਸੈਕਰਾਮੈਂਟੋ ਵਾਲਿਆਂ ਨੂੰ। ਇਹ ਤੁਹਾਡਾ ਕਲਾਸ A, ਕਲਾਸ B ਲਾਇਸੈਂਸ ਲੈਣ ਦੇ ਵਿੱਚ ਮਦਦ ਕਰਨਗੇ ਅਤੇ ਤੁਹਾਨੂੰ 1 ਮਹੀਨੇ ਦੇ ਵਿੱਚ ਟਰੱਕ ਡਰਾਈਵਰ ਦੀ ਜੌਬ ਦਿਵਾਉਣਗੇ। ਅੱਜ ਹੀ ਕਾਲ ਕਰੋ ਤੇ ਬਹੁਤ ਹੀ ਵਧੀਆ ਡਿਸਕਾਊਂਟ ਲਓ। ਕਾਲ 9168509952 916 850 9952। ਐਡਰੈਸ 7473 ਰੀਜ ਰੋਡ, ਸਵੀਟ 2, ਸੈਕਰਾਮੈਂਟੋ। ਜਾਂ ਇਹਨਾਂ ਦੀ ਵੈਬਸਾਈਟ ਵਿਜ਼ਿਟ ਕਰੋ www.abylex.com। ਬ੍ਰੈਂਪਟਨ ਸ਼ਹਿਰ ਦੇ ਵਿੱਚ ਜਾਣਿਆ ਪਹਿਚਾਨਿਆ ਸੁਜੋਕ ਹੋਮਿਓਪੈਥਿਕ ਕਲੀਨਿਕ, ਜਿਨ੍ਹਾਂ ਨੂੰ ਹੈ ਇਲਾਜ ਕਰਨ ਦੇ ਵਿੱਚ 15 ਸਾਲ ਦਾ ਤਜਰਬਾ, ਜਿੱਥੋਂ ਤੁਸੀਂ ਕਰਵਾ ਸਕਦੇ ਹੋ ਹਰ ਇੱਕ ਤਰ੍ਹਾਂ ਦੀ ਨਵੀਂ ਅਤੇ ਪੁਰਾਣੀ ਬਿਮਾਰੀ ਦਾ ਇਲਾਜ। ਚਮੜੀ ਦੇ ਰੋਗ, ਬਲੱਡ ਪ੍ਰੈਸ਼ਰ, ਗੋਡਿਆਂ ਮੋਢਿਆਂ 'ਚ ਦਰਦ, ਬੈਕ ਦੀ ਕੋਈ ਵੀ ਪ੍ਰੋਬਲਮ, ਇਹਨਾਂ ਸਾਰੀਆਂ ਬਿਮਾਰੀਆਂ ਦਾ ਕਰਦੇ ਹਨ ਤਸੱਲੀ ਬਖਸ਼ ਇਲਾਜ। ਅਤੇ ਤੁਸੀਂ ਇਹਨਾਂ ਨਾਲ ਬੱਚਿਆਂ ਦੇ ਰੋਗ, ਭੁੱਖ ਨਾ ਲੱਗਣਾ, ਭਾਰ ਘਟਣਾ ਜਾਂ ਫਿਰ ਡਰੱਗ ਐਡਿਕਸ਼ਨ ਬਾਰੇ ਵੀ ਗੱਲ ਕਰ ਸਕਦੇ ਹੋ। ਕੰਸਲਟੇਸ਼ਨ ਬਿਲਕੁਲ ਫ੍ਰੀ ਕੀਤੀ ਜਾਂਦੀ ਹੈ। ਗੱਲ ਕਰ ਸਕਦੇ ਹੋ 6478562516 647 856 2516। ਸੁਜੋਕ ਹੋਮਿਓਪੈਥਿਕ ਕਲੀਨਿਕ 145 ਕਲੀਅਰੈਂਸ ਸਟਰੀਟ, ਯੂਨਿਟ ਨੰਬਰ 26, ਬ੍ਰੈਂਪਟਨ। ਇਸ ਮੌਕੇ ਓਬਾਮਾ ਕੇਅਰ ਕਵਰਡ ਕੈਲੀਫੋਰਨੀਆ ਦੀਆਂ ਰੀਨਿਊਅਲਸ ਅਤੇ ਨਵੀਆਂ ਐਪਲੀਕੇਸ਼ਨਸ ਦਾ ਸਮਾਂ ਆ ਚੁੱਕਾ ਹੈ। ਇਸ ਸਾਲ ਹੈਲਥ ਇੰਸ਼ੋਰੈਂਸ ਕਵਰਡ ਕੈਲੀਫੋਰਨੀਆ ਨਾ ਲੈਣ ਦੇ ਉੱਤੇ ਸਟੇਟ ਆਫ ਕੈਲੀਫੋਰਨੀਆ ਦੇ ਦੁਆਰਾ ਪਰ ਪਰਸਨ ਦੇ ਹਿਸਾਬ ਦੇ ਨਾਲ ਭਾਰੀ ਜੁਰਮਾਨਾ ਲਾਇਆ ਜਾਵੇਗਾ। ਇਸ ਜੁਰਮਾਨੇ ਤੋਂ ਬਚਣ ਦੇ ਲਈ ਹੈਲਥ ਇੰਸ਼ੋਰੈਂਸ ਲੈਣ ਦੇ ਲਈ ਅੱਜ ਹੀ ਸੰਪਰਕ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 408-272-2500। ਅਮਨ ਆਪਾਂ ਸੈਕਰਾਮੈਂਟੋ ਵਿੱਚ ਮੂਵ ਤਾਂ ਹੋ ਗਏ ਆ, ਹੁਣ ਇੱਥੇ ਆਪਾਂ ਚੰਗਾ ਜਿਹਾ ਡਾਕਟਰ ਤੇ ਫੈਮਿਲੀ ਕਲੀਨਿਕ ਵੀ ਲੱਭ ਲਈਏ। ਤੁਸੀਂ ਫਿਕਰ ਹੀ ਛੱਡ ਦਿਓ ਜੀ, ਮੇਰੀ ਫਰੈਂਡ ਰਿਤੂ ਦੀ
ਕਾਲ ਆਈ ਸੀ, ਉਹਨੇ ਮੈਨੂੰ ਨੰਬਰ ਦਿੱਤਾ ਹੈ ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਵਾਲਿਆਂ ਦਾ। ਅੱਛਾ, ਤੱਖਰ ਅਰਜੈਂਟ ਕੇਅਰ ਐਂਡ ਫੈਮਿਲੀ ਮੈਡੀਸਨ, ਜਿੱਥੋਂ ਕਰਵਾ ਸਕਦੇ ਹੋ ਅਡਲਟ ਐਂਡ ਚਾਈਲਡ ਫਿਜ਼ੀਕਲ, DOT ਐਂਡ ਨਾਨ DOT ਫਿਜ਼ੀਕਲਸ, EMPLOYMENT ਫਿਜ਼ੀਕਲਸ ਅਤੇ ਸਕੂਲ ਫਿਜ਼ੀਕਲਸ। ਇਸ ਦੇ ਨਾਲ ਹੀ EKG, ਬਲੱਡ ਵਰਕ, ਯੂਰਿਨ ਐਨਾਲਿਸਿਸ, TB ਟੈਸਟਿੰਗ, ਈਅਰ ਇਰੀਗੇਸ਼ਨ ਅਤੇ ਇਨਗ੍ਰੋਨ ਟੋਨੇਲ ਰਿਮੂਵਲ। ਇਸ ਦੇ ਨਾਲ ਹੀ ਚਮੜੀ ਦੇ ਰੋਗਾਂ ਦਾ ਇਲਾਜ ਵੀ ਕਰਵਾ ਸਕਦੇ ਹੋ ਅਤੇ ਇੱਥੋਂ ਤੁਸੀਂ ਲੈ ਸਕਦੇ ਹੋ ਮੈਡੀਕਲ ਸਪਾ ਦੀਆਂ ਸਾਰੀਆਂ ਸਰਵਿਸਿਜ਼, ਲੇਜ਼ਰ ਹੇਅਰ ਰਿਮੂਵਲ, ਫਿਲਰਸ, ਰਿੰਕਲਸ ਰਿਲੈਕਸਰਸ, ਐਂਟੀ-ਏਜਿੰਗ ਟ੍ਰੀਟਮੈਂਟਸ, ਮਾਈਕਰੋਡਰਮਾਬ੍ਰੇਸ਼ਨ, ਸਕਿਨ ਰੈਜੂਵਨੇਸ਼ਨ, ਫਾਈਨ ਲਾਈਨਸ, ਬ੍ਰਾਊਨ ਸਪੌਟਸ, ਸਪਾਈਡਰ ਵੇਨਸ, ਸਟ੍ਰੈਚ ਮਾਰਕਸ ਅਤੇ ਐਕਨੇ ਅਤੇ ਹੋਰ ਵੀ ਬਹੁਤ ਕੁਝ। ਅਤੇ ਲੈ ਸਕਦੇ ਹੋ ਆਪਣੇ ਬਜਟ ਮੁਤਾਬਕ ਟ੍ਰੀਟਮੈਂਟ ਪਲਾਨ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ ਡਾਕਟਰ ਪਰਮਜੀਤ ਸਿੰਘ ਤੱਖਰ MD 9166889994 8191 ਟਿੰਬਰਲੇਕ ਵੇ ਸਵੀਟ 350 ਅਤੇ 400 ਸੈਕਰਾਮੈਂਟੋ। ਨਾ ਮੈਂ ਕਹਿੰਨੀ ਆ ਜੀ ਮੁੰਡੇ ਦਾ ਆਪਾਂ ਵਿਆਹ ਤਾਂ ਧਰ ਲਿਆ, ਪਰ ਮੈਨੂੰ ਤਾਂ ਇਹ ਲੱਗਦਾ ਵੀ ਟੈਨਸ਼ਨਾਂ ਨੂੰ ਹੀ ਘਰ ਕਰ ਲਿਆ। ਹਰ ਕੋਈ ਪੁੱਛਦਾ ਵੀ ਕੋਈ ਹਾਲ ਹੁਲ ਬੁੱਕ ਕਰ ਲਿਆ ਕਿ ਨਹੀਂ ਕਰ ਲਿਆ। ਉਹ ਭਗਵਾਨ ਨੇ ਐਵੇਂ ਨਾ ਜਾ ਘਬਰਾਈ, ਫਲਮਿੰਗੋ ਪੈਲਸ ਵਾਲਿਆਂ ਨੂੰ ਦੇ ਆਇਆ ਸਾਈ ਬਈ 1200 ਤੇ 700 ਦੀ ਕਪੈਸਿਟੀ ਵਾਲੇ 2 ਹਾਲ ਨੇ ਸੈਕਰਾਮੈਂਟੋ ਚ। ਬਲੇਹੋ ਚ ਵੀ 500 ਦੀ ਕਪੈਸਿਟੀ ਵਾਲਾ 1 ਹਾਲ ਹੈਗਾ। ਨਾ ਹਾਲ ਚ ਫੁੱਲ ਬੱਤੀਆਂ ਵੀ ਲਾਉਣੇ ਆ ਤੇ ਵਿਆਹ ਦੀ ਭਾਜੀ ਚ ਸ਼ੱਕਰ ਪਾਰੇ ਵੀ ਪਾਉਣੇ ਆ। ਉਹ ਭਗਵਾਨ ਨੇ ਤੂੰ ਦਿਲ ਚ ਜਮਾ ਨਾ ਰੱਖ ਸ਼ੱਕ, ਉਹ ਸਾਰਾ ਕੁਝ ਹੀ ਦਿੰਦੇ ਆ ਚੱਕ। ਜੀ ਹਾਂ, ਫਲੇਮਿੰਗੋ ਪੈਲੇਸ ਵਾਲਿਆਂ ਕੋਲ ਆਪਣਾ ਫੰਕਸ਼ਨ ਬੁੱਕ ਕਰਾਓ ਤੇ ਟੈਨਸ਼ਨ ਫ੍ਰੀ ਹੋ ਕੇ ਪ੍ਰਾਹੁਣਿਆਂ ਵਾਂਗੂ ਆਓ। ਉਹ ਦਿੰਦੇ ਨੇ ਪੂਰੇ ਕੈਲੀਫੋਰਨੀਆ ਚ ਕੇਟਰਿੰਗ ਦੀ ਸਰਵਿਸ, ਡੈਕੋਰੇਸ਼ਨ, DJ, ਫੁੱਲ ਬਾਰ, ਭਾਜੀ ਤੇ ਮਠਿਆਈ ਦਾ ਪ੍ਰਬੰਧ ਵੀ ਕਰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਪੌਲ 5103258433 510 325 8433 916 334 6000 916 334 6000। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫਿਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ ਸਰੋਤੇ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਆਪਣਾ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਧੰਨਵਾਦ ਜੀ ਆਇਆਂ ਨੂੰ, ਇਹ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਅਗਲੀਆਂ ਜਿਹੜੀਆਂ ਖਬਰਾਂ ਉਸ ਦੇ ਉੱਤੇ ਜਿਹੜੀ ਨਜ਼ਰ ਮਾਰਦੇ ਜਾਈਏ। ਆਪਾਂ ਬੀਤੇ ਦਿਨਾਂ 'ਚ ਵੀ ਦੱਸਿਆ ਸੀਗਾ ਵੀ ਨਿਊ ਜਰਸੀ ਦੇ ਵਿੱਚ ਇੱਕ ਨਵਾਂ ਬਿੱਲ ਜਿਹੜਾ ਆ ਰਿਹਾ ਆ, ਜਿਸ ਦੇ ਵਿੱਚ ਜਿਹੜੇ ਅਨਡਾਕੂਮੈਂਟਡ ਇਮੀਗ੍ਰੈਂਟਸ ਜਿਹੜੇ ਹੈਗੇ ਆ ਉਹਨਾਂ ਨੂੰ ਲਾਇਸੈਂਸ ਲੈਣ ਦਾ ਮੌਕਾ ਮਿਲੇਗਾ। ਸੋ ਗੱਡੀ ਚਲਾਉਣ ਦੇ ਲਈ ਜਿਹੜਾ ਲਾਇਸੈਂਸ ਆ ਉਹ ਇਹ ਪਹਿਲਾ ਵੈਸੇ ਸੂਬਾ ਨਹੀਂ ਹੋਊਗਾ, ਇਸ ਤੋਂ ਪਹਿਲਾਂ ਹੋਰ ਵੀ ਕਈ ਸੂਬਿਆਂ ਦੇ ਵਿੱਚ ਇੱਦਾਂ ਦੀ ਜਿਹੜੀ ਆਪਸ਼ਨ ਆ ਉਹ ਆਲਰੇਡੀ ਹੈਗੀ, ਜਿਨ੍ਹਾਂ ਵਿੱਚ ਕੈਲੀਫੋਰਨੀਆ, ਆਈ ਥਿੰਕ ਇੰਡੀਆਨਾ ਵਾਲੇ ਪਾਸੇ ਵੀ ਸੂਬੇ ਦੇ ਵਿੱਚ ਵੀ ਇੱਦਾਂ ਇਹਨਾਂ ਨੇ ਅਲਾਓ ਕੀਤਾ ਹੋਇਆ ਸੀਗਾ। ਮਰਫੀ ਜਿਹੜੇ ਉੱਥੋਂ ਦੇ ਹੈਗੇ ਨੇ ਗਵਰਨਰ ਫਿਲ ਮਰਫੀ, ਉਹ ਕਹਿੰਦੇ ਵੀ ਉਹਨਾਂ ਨੇ ਇਨਫੈਕਟ ਜਿਹੜੇ ਬੀਤੇ ਵੀਰਵਾਰ ਨੂੰ ਇਸ ਬਿੱਲ ਦੇ ਉੱਤੇ ਜਿਹੜਾ ਸਾਈਨ ਆ ਉਹ ਕਰ ਦਿੱਤਾ ਸੀਗਾ। ਉੱਥੇ ਦੀ ਜਿਹੜੀ ਲੈਜਿਸਲੇਚਰ ਆ ਉਸ ਦੇ ਵਿੱਚ ਵੀ ਡੈਮੋਕ੍ਰੇਟਸ ਦੀ ਜਿਹੜੀ ਮੈਜੋਰਟੀ ਆ ਜਿਨ੍ਹਾਂ ਨੇ ਇਹ ਬਿੱਲ ਲਿਆਂਦਾ ਸੀਗਾ। 2018 ਦੇ ਵਿੱਚ ਨਿਊ ਜਰਸੀ ਪੁਲਿਸ ਪਰਸਪੈਕਟਿਵ ਜਿਹੜਾ ਹੈਗਾ ਆ ਉਹਨਾਂ ਨੇ ਇੱਕ ਐਸਟੀਮੇਟ ਲਾਇਆ ਸੀਗਾ ਵੀ ਕਹਿੰਦੇ ਵੀ ਜਿਹੜੇ 5 ਲੱਖ ਰੈਜ਼ੀਡੈਂਟਸ ਨਿਊ ਜਰਸੀ ਦੇ ਵਿੱਚ ਹੈਗੇ ਨੇ ਉਹ ਜਿਹੜੇ ਆ ਵਿਦਆਊਟ ਡਾਕੂਮੈਂਟੇਸ਼ਨ ਜਿਹੜੇ ਉਹ ਹੈਗੇ ਨੇ ਤੇ ਉਹ ਡਰਾਈਵਿੰਗ ਏਜ ਦੇ ਵਿੱਚ ਨੇ। ਸੋ ਇਸੇ ਦੇ ਕਰਕੇ ਹੀ ਜਿਹੜੇ ਉੱਥੋਂ ਦੇ ਲੈਜਿਸਲੇਟਰਸ ਆ ਉਹਨਾਂ ਨੇ ਇਹ ਬਿੱਲ ਜਿਹੜਾ ਉਹ ਲਿਆਂਦਾ ਸੀਗਾ। ਸੋ ਹੁਣ ਕਹਿੰਦੇ ਆ ਵੀ ਇਹ ਕਿਉਂਕਿ ਰੀਅਲ ਆਈਡੀ ਜਿਹੜਾ ਪ੍ਰੋਗਰਾਮ ਉਹ ਆਲਰੇਡੀ ਚੱਲ ਰਿਹਾ ਪੂਰੇ ਜਿਹੜੇ ਮੁਲਕ ਦੇ ਵਿੱਚ ਹੀ, ਸੋ ਉਸ ਨੂੰ ਲੈ ਕੇ ਵੀ ਹੁਣ ਦੇਖਦੇ ਹਾਂ ਵੀ ਕਿਸ ਤਰੀਕੇ ਦੇ ਨਾਲ ਇਹ ਕਨਫਰਮ ਜਿਹੜੇ ਉਹ ਕਰਨਗੇ। ਵੈਸੇ ਡਰਾਈਵਿੰਗ ਲਾਇਸੈਂਸ ਲੋਕ ਜਿਹੜੇ ਉੱਦਾਂ ਲੈ ਸਕਦੇ, ਪਰ ਇਹ ਆ ਵੀ ਜਿਹੜਾ ਰੀਅਲ ਆਈਡੀ ਜੇ ਉਹਨਾਂ ਨੇ ਨਹੀਂ ਬਣਾਉਣੀ ਉਹ ਫੈਡਰਲ ਬਿਲਡਿੰਗਸ ਦੇ ਵਿੱਚ ਫਿਰ ਉਹਨਾਂ ਦਾ ਜਾਣਾ ਉਸ ਦੇ ਨਾਲ ਜਿਹੜਾ ਉਹ ਜਾਣਾ ਉਹ ਨਹੀਂ ਹੋ ਸਕੇਗਾ। ਅੱਗੇ ਜਿਹੜਾ ਜਿੱਦਾਂ ਡਰਾਈਵਿੰਗ ਲਾਇਸੈਂਸ ਦੇ ਨਾਲ ਤੁਸੀਂ ਆਲਮੋਸਟ ਟਰੈਵਲ ਵੀ ਜਿਹੜਾ ਉਹ ਕਰ ਲੈਂਦੇ ਸੀਗੇ ਜਹਾਜ਼ ਦੇ ਉੱਤੇ ਇਨਸਾਈਡ ਜਿਹੜਾ ਆ ਉਹ ਅਮਰੀਕਾ। ਸੋ ਹੁਣ ਆਉਂਦੇ ਜਿਹੜੇ ਅਗਲੇ ਸਾਲ ਦੇ ਵਿੱਚ ਕੈਲੀਫੋਰਨੀਆ ਵਾਲਿਆਂ ਨੂੰ ਵੀ ਜਿਹੜਾ ਆ ਇਹ ਰੀਅਲ ਆਈਡੀ ਜਿਹੜੀ ਉਹ ਚਾਹੀਦੀ ਹੋਊਗੀ। ਜੇ ਉਹ ਡਰਾਈਵਿੰਗ ਲਾਇਸੈਂਸ ਦੇ ਨਾਲ ਇਹ ਡਰਾਈਵਿੰਗ ਲਾਇਸੈਂਸ ਪਲੱਸ ਰੀਅਲ ਆਈਡੀ ਦੋਨੋਂ ਚੀਜ਼ਾਂ ਇਕੱਠੀਆਂ ਜਿਹੜੀਆਂ ਉਹ ਇੱਕੋ ਦੇ ਵਿੱਚ ਜਿਹੜੀਆਂ ਆ ਜਾਣਗੀਆਂ ਜੇ ਤੁਸੀਂ ਜ਼ਿਆਦਾ ਟਰੈਵਲ ਡੋਮੈਸਟਿਕਲੀ ਕਰਦੇ ਆ। ਨਹੀਂ ਤਾਂ ਅਦਰਵਾਈਜ਼ ਜੇ ਪਾਸਪੋਰਟ ਤੁਹਾਡੇ ਕੋਲ ਹੈਗਾ ਆ ਜਾਂ ਗ੍ਰੀਨ ਕਾਰਡ ਤੁਸੀਂ ਆਪਣੇ ਕੋਲ ਨਾਲ ਰੱਖਦੇ ਆ ਉਹ ਫਿਰ ਡਾਕੂਮੈਂਟ ਤੁਹਾਨੂੰ ਜਿਹੜਾ ਉਹ ਦਿਖਾਉਣਾ ਪਵੇਗਾ ਜੇ ਤੁਸੀਂ ਲੋਕਲੀ ਡੋਮੈਸਟਿਕਲੀ ਟਰੈਵਲ ਕਰਦੇ ਹੋ ਜੀ। ਅਗਲੀ ਖਬਰ ਵਿੱਚ ਚਲੀਏ। ਨਿਊ ਜਰਸੀ ਦੇ ਵਿੱਚ ਇੱਕ ਬੰਦੇ ਨੂੰ ਅਰੈਸਟ ਕੀਤਾ ਗਿਆ ਕਿ ਉਸਨੇ ਟਵਿੱਟਰ ਦੇ ਉੱਤੇ ਜਿਹੜਾ ਆ
ਇੱਕ ਜਿਹੜਾ ਆਪਣਾ ਜਿਹੜਾ ਵਿਊ ਪੁਆਇੰਟ ਆ ਉਹ ਛੱਡਿਆ ਸੀ ਵੀ ਜਿੰਨੇ ਵੀ ਆਈਸ ਦੇ ਏਜੰਟ ਆ ਉਹਨਾਂ ਨੂੰ ਮਾਰ ਦੇਣਾ ਚਾਹੀਦਾ ਹੈਗਾ ਆ। ਸੋ ਪਿਛਲੇ ਸ਼ੁੱਕਰਵਾਰ ਕਾਰਲੋਸ ਐਲਹੈਂਡਰੋ ਟਰੀਚੇ ਜਿਹੜਾ 22 ਸਾਲਾਂ ਦਾ, ਉਹਨੂੰ ਚਾਰਜ ਕੀਤਾ ਗਿਆ ਹੈਗਾ ਆ ਵੀ ਇਹ ਜਿਹੜਾ ਆ US ਦੇ ਜਿਹੜੇ ਫੈਡਰਲ ਗਵਰਨਮੈਂਟ EMPLOYEE ਆ ਉਹਨਾਂ ਨੂੰ ਹਾਰਮ ਕਰਨ ਅਰੈਸਟ ਕੀਤਾ ਗਿਆ ਹੈ ਜੀ। ਆਪਾਂ ਜਿਹੜੀ ਹਰਜੋਤ ਸਿੰਘ ਜੀ ਇਸ ਤੋਂ ਪਹਿਲਾਂ ਇੱਕ ਖਬਰ ਜਿਹੜੀ ਕੀਤੀ ਸੀਗੀ ਜਿਹੜੀ ਦੱਸ ਰਹੀ ਸੀ ਵੀ ਕਿਸ ਤਰੀਕੇ ਦੇ ਨਾਲ ਜਿਹੜੀ HHS ਦਾ ਜਿਹੜਾ ਡਾਟਾ ਆ ਉਹ ਆਈਸ ਵਾਲੇ ਯੂਜ਼ ਕਰ ਰਹੇ ਡੈਪੂਟੇਸ਼ਨ ਦੇ ਮਾਮਲੇ ਦੇ ਵਿੱਚ, ਤੇ ਕਹਿੰਦੇ ਇਹ ਜਿਹੜਾ ਇਸ ਪੂਰੇ ਪਲਾਨ ਦਾ ਸੂਤਰਧਾਰ ਕੋਈ ਹੋਰ ਨਹੀਂ, ਵਾਈਟ ਹਾਊਸ ਦਾ ਜਿਹੜਾ ਐਡਵਾਈਜ਼ਰ ਸਟੀਵਨ ਮਿਲਰ, ਜਿਹੜਾ ਕਿ ਪ੍ਰੋ ਵਾਈਟ ਦੀਆਂ ਜਿਹੜੀਆਂ ਵੀ ਇਸ ਦੇ ਉੱਤੇ ਹੁਣੇ ਬੀਤੇ ਦਿਨਾਂ ਦੇ ਵਿੱਚ ਕਾਫੀ ਦੋਸ਼ ਜਿਹੜੇ ਆ ਉਹ ਲੱਗਦੇ ਰਹੇ ਸੀਗੇ ਵੀ ਉਹਨਾਂ ਨੂੰ ਜਿਹੜੀ ਪ੍ਰਮੋਟ ਆ ਉਹ ਕਰ ਰਿਹਾ ਸੀਗਾ। ਕਹਿੰਦੇ ਵੀ ਹੁਣ 25 ਜਿਹੜੇ ਮੈਂਬਰਸ ਆਫ ਕਾਂਗਰਸ ਹੈਗੇ ਆ ਉਹਨਾਂ ਨੇ ਰਾਸ਼ਟਰਪਤੀ ਟਰੰਪ ਨੂੰ ਹੁਣ ਚਿੱਠੀ ਲਿਖੀ ਆ। ਉਹਨਾਂ ਨੇ ਕਿਹਾ ਆ ਵੀ ਤੁਸੀਂ ਜਿਹੜੇ ਇਸ ਸੀਨੀਅਰ ਵਾਈਟ ਹਾਊਸ ਐਡਵਾਈਜ਼ਰ ਸਟੀਫਨ ਮਿਲਰ ਆ ਉਸ ਨੂੰ ਆਪਣੀ ਐਡਮਿਨਿਸਟ੍ਰੇਸ਼ਨ ਦੇ ਵਿੱਚੋਂ ਬਾਹਰ ਕੱਢ ਦਿਓ। ਇਹ ਜਿਹੜੀਆਂ ਕੁਛ ਲੀਕਡ ਈਮੇਲਸ ਇਸ ਦੀਆਂ ਸਟੀਫਨ ਮਿਲਰ ਦੀਆਂ ਬਾਹਰ ਆਈਆਂ ਸੀ, ਉਸ ਤੋਂ ਬਾਅਦ ਦੇ ਵਿੱਚ ਇਹਨਾਂ ਨੇ ਜਿਹੜੀ ਇਹ ਚਿੱਠੀ ਲਿਖੀ ਆ ਵੀ ਜਿਹੜੇ ਵਾਈਟ ਨੈਸ਼ਨਲਿਸਟ ਜਿਹੜੀਆਂ ਚੀਜ਼ਾਂ ਆ ਉਹਨਾਂ ਦੀਆਂ ਕਿਤਾਬਾਂ ਅਤੇ ਉਹਨਾਂ ਦੀ ਜਿਹੜੀ ਆਈਡੀਓਲੋਜੀ ਆ ਉਹਨਾਂ ਨੂੰ ਇਹ ਪ੍ਰਮੋਟ ਆ ਉਹ ਕਰਦਾ ਆ। ਅਤੇ ਆਲਰੇਡੀ ਅਮਰੀਕਾ ਜਿਹੜਾ ਅਜਿਹੀਆਂ ਚੀਜ਼ਾਂ ਦੇ ਕਰਕੇ ਖਾਸਾ ਜਿਹੜਾ ਡਿਵਾਈਡਡ ਆ ਉਹ ਹੋ ਚੁੱਕਾ ਹੋਇਆ ਆ। ਸੋ ਦੇਖਦੇ ਹਾਂ ਕਿ ਕੀ ਰਾਸ਼ਟਰਪਤੀ ਟਰੰਪ ਇਹਨਾਂ ਦੀ ਜਿਹੜੇ ਕਾਂਗਰਸਮੈਨ ਆ ਇਹਨਾਂ ਦੀ ਗੱਲ ਦੇ ਉੱਤੇ ਕੋਈ ਗੌਰ ਕਰਨਗੇ ਜਾਂ ਨਹੀਂ। ਜੀ, ਅਗਲੀ ਖਬਰ 'ਤੇ ਚੱਲੀਏ। ਕਹਿੰਦੇ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਆ ਉਹਨਾਂ ਨੇ ਆਪਣਾ ਜਿਹੜਾ ਇਮੀਗ੍ਰੇਸ਼ਨ ਰਾਈਟਸ ਦੇ ਉੱਤੇ ਅਸੌਲਟ ਆ ਉਹਨੂੰ ਹੋਰ ਵਧਾਉਣਾ ਸ਼ੁਰੂ ਕਰ ਦਿੱਤਾ। ਨਵੀਆਂ ਖਬਰਾਂ ਆ ਰਹੀਆਂ, ਕਹਿੰਦੇ ਇਮੀਗ੍ਰੇਸ਼ਨ ਕੋਰਟਸ ਦੇ ਵਿੱਚ ਜਿਹੜੇ ਬਹੁਤ ਸਾਰੇ ਨਾਨ ਇੰਗਲਿਸ਼ ਸਪੀਕਰ ਜਿਹੜੇ ਲੋਕ ਹੈਗੇ ਆ ਅਰੈਸਟਡ, ਉਹਨਾਂ ਨੂੰ ਜਿਹੜਾ ਅਟਾਰਨੀ ਦਾ ਐਕਸੈਸ ਨਹੀਂ ਦਿੱਤਾ ਜਾ ਰਿਹਾ। ਸੋ ਜਿਨ੍ਹਾਂ ਨੂੰ ਇੰਗਲਿਸ਼ ਨਹੀਂ ਆਉਂਦੀ ਹੈਗੀ ਉਹਨਾਂ ਦੇ ਲਈ ਇਹ ਬਹੁਤ ਔਖਾ ਹੋਊਗਾ। ਕੈਲੀਫੋਰਨੀਆ ਕੋਲੈਬੋਰੇਟਿਵ ਫਾਰ ਇਮੀਗ੍ਰੈਂਟ ਜਸਟਿਸ, ਇਹ ਇੱਕ ਕੋਲੀਸ਼ਨ ਹੈਗੀ ਆ ਜਿਹੜੀ ਇੱਕ ਫ੍ਰੀ ਪ੍ਰੋ ਬੋਨੋ ਲੀਗਲ ਸਰਵਿਸ ਪ੍ਰੋਵਾਈਡ ਕਰਦੇ ਆ। ਉਹਨਾਂ ਨੇ ਦੱਸਿਆ ਵੀ ਸੈਨ ਫਰਾਂਸਿਸਕੋ ਇਮੀਗ੍ਰੇਸ਼ਨ ਕੋਰਟ ਦੀ ਜੁਰਿਸਡਿਕਸ਼ਨ ਵਿੱਚ ਬਹੁਤ ਸਾਰੇ ਇੱਦਾਂ ਦੇ ਕੇਸ ਆਏ ਆ ਜਿਹੜੇ ਬੇਕਰਸਫੀਲਡ ਤੋਂ ਲੈ ਕੇ ਓਰੀਗਨ ਬਾਰਡਰ ਤੱਕ ਜਿਹੜੇ ਡਿਟੇਨਡ ਕੀਤੇ ਉਹ ਨਾਨ ਸਿਟੀਜ਼ਨ ਹੈਗੇ ਆ, ਉਹਨਾਂ ਨੂੰ ਐਕਸੈਸ ਨਹੀਂ ਦਿੱਤਾ ਗਿਆ ਅਟਾਰਨੀ ਦਾ। ਸੋ ਇਹ ਇੱਕ ਜਿਹੜਾ ਖਤਰਨਾਕ ਰੁਝਾਨ ਆ ਰਿਹਾ ਜੇ, ਕਿਉਂਕਿ ਕਹਿੰਦੇ ਵੀ ਜਿਹੜੇ ਨਵੇਂ ਆਉਂਦੇ ਆ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਕੁਛ ਵੀ। ਜੇ ਉਹਨਾਂ ਨੂੰ ਵਕੀਲ ਦਾ ਨਾ ਐਕਸੈਸ ਹੋਇਆ ਤਾਂ ਫਿਰ ਉਹਨਾਂ ਦੇ ਲਈ ਜਿਹੜਾ ਆਪਣਾ ਕੇਸ ਫਾਈਟ ਕਰਨਾ ਬੜਾ ਔਖਾ ਆ। ਜੀ, ਅਗਲੀ ਜਿਹੜੀ ਗੱਲ ਕਰਦੇ ਹਾਂ ਹਰਜੋਤ ਸਿੰਘ ਜੀ, ਓਕਲੈਂਡ ਦੇ ਵਿੱਚ 2016 ਦੇ ਵਿੱਚ ਇੱਕ ਫੇਟਲ ਕਾਰ ਕ੍ਰੈਸ਼ ਜਿਹੜਾ ਹੋਇਆ ਸੀ ਰੋਡ ਰੇਜ ਤੋਂ ਬਾਅਦ ਦੇ ਵਿੱਚ, ਅਤੇ ਉਸ ਨੂੰ ਬਾਅਦ ਦੇ ਵਿੱਚ ਕਹਿੰਦੇ ਹੁਣ ਫੈਡਰਲ ਪ੍ਰਿਜ਼ਨ ਦੇ ਵਿੱਚ ਉਸ ਬੰਦੇ ਨੂੰ, ਉਸ ਡਰਾਈਵਰ ਨੂੰ ਲੈ ਕੇ ਜਾਇਆ ਜਾਵੇਗਾ ਕਿਉਂਕਿ ਉਸਨੇ ਇਹ ਮੰਨ ਲਿਆ ਵੀ ਉਹ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਢੰਗ ਦੇ ਨਾਲ ਇਲੀਗਲ ਤਰੀਕੇ ਦੇ ਨਾਲ ਦਾਖਲ ਹੋਇਆ ਸੀ। ਓਬਰਡ ਓਬੇਜ਼ੋ ਕੋਰਟੇਜ 35 ਸਾਲ ਦਾ ਜਿਹੜਾ ਇਹ ਬੰਦਾ ਆ, ਇਹ 18 ਮਹੀਨੇ ਆਪਣੀ ਜਿਹੜੀ ਫੈਡਰਲ ਪ੍ਰਿਜ਼ਨ ਦੇ ਵਿੱਚ ਜਿਹੜੀ ਸੈਂਟੈਂਸ ਉਸ ਨੂੰ ਪੂਰਾ ਕਰੇਗਾ ਅਤੇ ਉਸ ਤੋਂ ਬਾਅਦ ਦੇ ਵਿੱਚ ਕਹਿੰਦੇ ਆ ਵੀ ਇਸ ਨੂੰ ਫਿਰ ਡਿਪੋਰਟ ਆ ਉਹ ਕਰ ਦਿੱਤਾ ਜਾਵੇਗਾ। ਅਤੇ ਕਹਿੰਦੇ ਵੀ ਉਹਦੇ ਪਰਿਵਾਰ ਜਿਹੜਾ ਕਿ ਮੈਕਸੀਕੋ ਦੇ ਵਿੱਚ ਉਹ ਹੈਗਾ ਆ ਅਤੇ ਉਹ ਉੱਥੇ ਜਾ ਕੇ ਉਹਨਾਂ ਦੇ ਨਾਲ ਮਿਲੇਗਾ। ਵੈਸੇ ਹਰਜੋਤ ਸਿੰਘ ਜੀ ਦੇਖਿਆ ਜਾਵੇ ਜੇ ਇਸ ਨੂੰ ਡਿਪੋਰਟ ਕਰਨਾ ਆ ਇਹਦੇ ਹੁਣ ਦੋ ਧਾਰੀ ਜਿਹੜੀ ਇੱਕ ਤਲਵਾਰ ਵਾਲੀ ਗੱਲ ਬਣਦੀ ਆ। ਹੁਣ 18 ਮਹੀਨੇ ਦੇ ਲਈ ਖਰਚਾ ਤਾਂ ਟੈਕਸ ਪੇਅਰ ਨੂੰ ਚੱਕਣਾ ਪੈਣਾ ਇਸ ਦਾ ਵੀ ਜੇ ਉਹਨੂੰ ਉਸ ਦੇ ਵਿੱਚ ਜਿਹੜਾ ਉਹ ਰੱਖਣਾ ਹੀ ਰੱਖਣਾ ਆ। ਅਤੇ ਇੱਕ ਪਾਸੇ ਇਹ ਆ ਵੀ ਜਿਨ੍ਹਾਂ ਦਾ ਕੋਈ ਬੰਦਾ ਮਰਿਆ ਆ ਅਤੇ ਉਹ ਕਹਿੰਦੇ ਆ ਵੀ ਜਸਟਿਸ ਵੀ ਜਿਹੜਾ ਆ ਉਹ ਮਿਲਣਾ ਜਿਹੜਾ ਉਹ ਚਾਹੀਦਾ ਆ। ਸੋ ਆਈ ਥਿੰਕ ਇਹ ਇੱਕ ਬੜਾ ਹੀ ਇੱਕ ਫਾਈਨ ਜਿਹਾ ਜਿਹੜਾ ਬੈਲੈਂਸ ਆ ਜਿਸ ਨੂੰ ਲੈ ਕੇ ਲੋਕ ਦੋ ਹਿੱਸਿਆਂ ਦੇ ਵਿੱਚ ਕਿਤੇ ਨਾ ਕਿਤੇ ਜਿਹੜੇ ਉਹ ਵੰਡੇ ਜਾਂਦੇ ਆ ਵੀ ਜੇ ਉਹਨੂੰ ਬਾਹਰ ਕੱਢਣਾ ਹੀ ਕੱਢਣਾ ਹੈ ਮੁਲਕ ਤੋਂ ਤਾਂ ਕੀ ਉਸ ਨੂੰ ਸਜ਼ਾ ਦੇਣੀ ਇੱਥੇ ਟੈਕਸ ਪੇਅਰ ਦੇ ਉੱਤੇ ਡਾਲਰਾਂ ਦੇ ਉੱਤੇ ਰੱਖਣਾ ਜ਼ਰੂਰੀ ਆ ਅਤੇ ਜਾਂ ਫਿਰ ਉਹਨੂੰ ਜਿਹੜੀ ਇਸ ਤਰੀਕੇ ਦੇ ਨਾਲ ਸਜ਼ਾ ਜਿਹੜੀ ਉਹ ਦੇਣੀ ਹੀ ਜਿਹੜੀ ਉਹ ਚਾਹੀਦੀ ਆ। ਪਰ ਇਹ ਚੀਜ਼ਾਂ ਜਿਹੜੀਆਂ ਹੁਣ ਬਹੁਤ ਜ਼ਰੂਰੀ ਜਿਹੜੀਆਂ ਬਣਦੀਆਂ ਜਾ ਰਹੀਆਂ। ਇੱਕ ਬੀਤੇ ਦਿਨਾਂ ਦੇ ਵਿੱਚ ਹਰਜੋਤ ਸਿੰਘ ਜੀ ਇੱਕ ਓਪੀਨੀਅਨ ਆਰਟੀਕਲ ਵੀ ਕਹਿੰਦੇ ਉਹ ਆਇਆ ਸੀ, ਕਹਿੰਦੇ ਵੀ ਜਿਹੜਾ ਕੋਈ ਬੰਦਾ ਗ੍ਰਿਫਤਾਰ ਹੁੰਦਾ ਆ ਉਸ ਦੀ ਇਮੀਗ੍ਰੇਸ਼ਨ ਦੀ ਇਨਫੋਰਮੇਸ਼ਨ ਦੇ ਬਾਰੇ ਪਤਾ ਕਰਨਾ ਇਹ ਕੋਈ ਇੱਕ ਬਹੁਤ ਵੱਡੀ ਗੱਲ ਨਹੀਂ, ਇੱਕ ਕਾਮਨ ਸੈਂਸ ਜੀ ਵਾਲੀ ਹੀ ਗੱਲ ਜਿਹੜੀ ਉਹ ਹੈਗੀ ਆ ਵੀ ਜੇ ਇਹ ਬੰਦੇ ਜਿਸ ਨੂੰ ਤੁਸੀਂ ਗ੍ਰਿਫਤਾਰ ਕੀਤਾ ਆ ਜਾਂ ਹਿਰਾਸਤ ਦੇ ਵਿੱਚ ਜਿਹੜਾ ਉਹ ਲਿਆ ਆ ਵੀ ਜੇ ਉਹ ਵਾਕਿਆ ਹੀ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਢੰਗ ਦੇ ਨਾਲ ਆਇਆ ਆ ਅਤੇ ਉਸ ਦੀ ਫਿਰ ਇਮੀਗ੍ਰੇਸ਼ਨ ਦੇ ਉੱਤੇ ਬਣਦੀ ਕਾਰਵਾਈ ਵੀ ਜਿਹੜੀ ਉਹ ਬਣਨੀ ਚਾਹੀਦੀ। ਇਸੇ ਚੀਜ਼ ਨੂੰ ਲੈ ਕੇ ਹਰਜੋਤ ਸਿੰਘ ਜੀ ਜਿਹੜੀ ਇਹ ਸੈਂਚੁਰੀ ਜਿਹੜੀਆਂ ਸਟੇਟਾਂ ਆ ਉਹ ਬਣੀਆਂ ਆ
ਜਿਹੜੇ ਪੁਲਿਸ ਵਾਲੇ ਅਜਿਹੇ ਲੋਕਾਂ ਨੂੰ ਜਦੋਂ ਹਿਰਾਸਤ ਦੇ ਵਿੱਚ ਲੈਂਦੇ, ਗ੍ਰਿਫਤਾਰ ਲੈਂਦੇ ਆ, ਜਦੋਂ ਆਈਸ ਵਾਲੇ ਉਹਨਾਂ ਦੇ ਬਾਰੇ ਕੋਈ ਇਨਫੋਰਮੇਸ਼ਨ ਮੰਗਦੇ ਆ ਜਾਂ ਕਹਿੰਦੇ ਆ ਵੀ ਥੋੜ੍ਹੇ ਚਿਰ ਦੇ ਲਈ ਤੁਸੀਂ ਇਹਨਾਂ ਨੂੰ ਡਿਟੇਨ ਕਰਕੇ ਰੱਖ ਲਓ, ਅਸੀਂ ਮੁੜ ਕੇ ਤੁਹਾਡੇ ਤੋਂ ਇਹਨਾਂ ਨੂੰ ਆ ਕੇ ਲੈ ਜਾਂਦੇ ਹਾਂ, ਤਾਂ ਪੁਲਿਸ ਵਾਲੇ ਕਹਿੰਦੇ ਵੀ ਬੇਸਿਕਲੀ ਉਹੀ ਗੱਲ ਆ ਵੀ ਇਨ ਦੀ ਐਂਡ ਤਾਂ ਟੈਕਸ ਪੇਅਰ ਦਾ ਹੀ ਜਿਹੜੇ ਡਾਲਰ ਆ ਉਹ ਸਾਰੀਆਂ ਚੀਜ਼ਾਂ ਦੇ ਵਿੱਚ ਜਿਹੜੇ ਉਹ ਖਰਚ ਹੋ ਰਹੇ ਆ, ਚਾਹੇ ਉਹ ਆਈਸ ਵਾਲਿਆਂ ਨੇ ਡਿਟੇਨ ਕਰਕੇ ਰੱਖਣਾ ਹੈ ਤੇ ਚਾਹੇ ਪੁਲਿਸ ਵਾਲਿਆਂ ਨੇ ਜਿਹੜਾ ਉਹ ਡਿਟੇਨ ਕਰਕੇ ਰੱਖਣਾ ਆ। ਅਤੇ ਆਪਾਂ ਨੂੰ ਪਤਾ ਵੀ ਅਮਰੀਕਾ ਦਾ ਪ੍ਰਿਜ਼ਨ ਸਿਸਟਮ ਕਿਸ ਤਰੀਕੇ ਦੇ ਨਾਲ ਫਾਰ ਪ੍ਰੋਫਿਟ ਜਿਹੜਾ ਉਹ ਹੈਗਾ ਆ, ਵੱਧ ਤੋਂ ਵੱਧ ਲੋਕਾਂ ਨੂੰ ਜਿਹੜਾ ਉਹਨਾਂ ਨੇ ਤਾੜ ਕੇ ਜਿਹੜਾ ਆ ਉਹ ਅੰਦਰ ਰੱਖਿਆ ਵੀ ਹੋਇਆ ਆ, ਅਤੇ ਉਹਨਾਂ ਦੇ ਕੋਲ ਸਪੇਸ ਵੀ ਜਿਹੜੀ ਉਹ ਫਿਰ ਬਹੁਤੇ ਬੰਦਿਆਂ ਨੂੰ ਰੱਖਣ ਦੇ ਲਈ ਉਹ ਬਣਦੀ ਨਹੀਂ ਆ। ਸੋ ਇਹ ਇੱਕ ਜਿਹੜਾ ਬੜੇ ਤਰੀਕੇ ਦੀਆਂ ਜਿਹੜੀਆਂ ਵੱਖ-ਵੱਖ ਜਿਹੜੇ ਵਿਵਾਦ, ਜਿਹੜੇ ਵੱਖ-ਵੱਖ ਵਿਸ਼ੇ ਆ, ਇਹਨਾਂ ਚੀਜ਼ਾਂ ਦੇ ਵਿੱਚ ਵਿਚਾਰਨਯੋਗ ਬਣੇ ਹੋਏ ਨੇ। ਅੱਗੇ ਚੱਲੀਏ ਆਪਾਂ, ਜਿੰਨੇ ਵੀ ਰਾਜਕਨਵੀਰ ਸਿੰਘ ਜੀ ਆਪਣੇ ਜਿੰਨੇ ਵੀ ਭੈਣ ਭਰਾ ਹੈਗੇ ਆ, ਕਿਤੇੋਂ ਵੀ ਆਏ ਆ USA ਦੇ ਵਿੱਚ, ਜਦੋਂ ਤੱਕ ਤੁਹਾਡਾ ਇਮੀਗ੍ਰੇਸ਼ਨ ਦਾ ਸਹੀ ਕੰਮ ਨਹੀਂ ਹੋਇਆ, ਤੁਹਾਡੇ ਕੋਲ ਬੈਲਟ ਨਹੀਂ ਹੋਇਆ, ਤੁਹਾਡੀ ਜਿਹੜੀ ਪ੍ਰਾਇਓਰਟੀ ਉਹ ਨੰਬਰ 1 ਹੋਣੀ ਚਾਹੀਦੀ ਆ। ਬਾਕੀ ਕੰਮ ਸਾਰਿਆਂ ਨੇ ਸਾਰੀ ਉਮਰ ਇੱਥੇ ਕਰੀ ਜਾਣਾ ਆ। ਆਪਾਂ ਦੇਖਦੇ ਹਾਂ ਬਹੁਤ ਸਾਰੇ ਪੋਲੀਟੀਕਲ ਅਸਾਈਲਮ 'ਤੇ ਆ, ਵਰਕ ਪਰਮਿਟ 'ਤੇ ਆ, ਗ੍ਰੀਨ ਕਾਰਡ 'ਤੇ ਆ। ਕਿਸੇ ਵੀ ਤਰ੍ਹਾਂ ਦੀ ਆਪਾਂ ਗਲਤੀ ਨਾ ਕਰੀਏ। ਪਿਛਲੇ ਦਿਨਾਂ 'ਚ ਆਪਾਂ ਦੱਸਿਆ ਸੀ ਵੀ ਕੋਈ DUI ਮਿਲ ਗਈ, ਫੈਲਨੀ ਮਿਲ ਗਈ ਅਤੇ ਤੁਹਾਨੂੰ ਪ੍ਰੋਬਲਮ ਆਊਗੀ। ਇਹ ਵੀ ਮੈਂ ਦੱਸਿਆ ਸੀ ਵੀ ਕਈ ਵਾਰ ਆਪਾਂ ਜਦੋਂ ਕਿਸੇ ਨੂੰ ਸਪੋਂਸਰ ਕਰਦੇ ਹਾਂ, ਜਿਹੜਾ ਉਹ ਫਾਰਮ ਹੁੰਦਾ ਉਹ 'ਤੇ ਲਿਖਿਆ ਬੜਾ ਕਲੀਅਰਲੀ 5 ਸਾਲਾਂ ਤੱਕ ਜਿਹੜਾ ਵੀ ਬੰਦਾ ਸਪੋਂਸਰ ਕੀਤਾ ਜਦੋਂ ਆ ਗਿਆ ਉਹ ਕਿਸੇ ਤਰ੍ਹਾਂ ਦਾ ਗਵਰਨਮੈਂਟ ਦਾ ਬੈਨੀਫਿਟ ਨਹੀਂ ਲੈ ਸਕਦਾ। ਗਵਰਨਮੈਂਟ ਬੈਨੀਫਿਟ ਦੇ ਵਿੱਚ ਚਾਹੇ ਉਹ ਫ੍ਰੀ ਮੈਡੀਕਲ ਹੋ ਜਾਏ, ਚਾਹੇ ਉਹ ਫੂਡ ਸਟੈਂਪਾਂ ਹੋਣ, ਸਨੈਪ ਪ੍ਰੋਗਰਾਮ ਕਿਸੇ ਤਰ੍ਹਾਂ ਦਾ ਵੀ, ਜਾਂ ਲੋ ਇਨਕਮ ਦੀਆਂ ਅਪਾਰਟਮੈਂਟ ਹੋਣ। ਕੱਲ੍ਹ ਵੀ ਸਾਨੂੰ ਕਾਲ ਆਈ ਸੀ ਵੀ ਇੱਕ ਰੇਡੀਓ 'ਤੇ ਸਰੋਤੇ ਕਹਿੰਦੇ ਪਈ ਜੀ ਸਾਡੀ ਤਾਂ ਭੈਣ ਨੇ ਸਾਨੂੰ ਬੁਲਾਇਆ ਸੀ, ਉਹ ਕਹਿੰਦੇ ਕੋਈ ਨਹੀਂ ਫਰਕ ਪੈਂਦਾ, ਲੈ ਲਓ ਇੱਥੇ ਫੂਡ ਸਟੈਂਪਾਂ ਵੀ ਲੈ ਲਓ, ਮੈਡੀਕਲ ਵੀ ਲੈ ਲਓ। ਸੋ ਇਹ ਗਲਤ ਗੱਲ ਆ, ਕਿਉਂਕਿ ਜਦੋਂ ਤੁਸੀਂ ਇਮੀਗ੍ਰੇਸ਼ਨ ਦੀ ਤੁਹਾਡੀ ਗ੍ਰੀਨ ਕਾਰਡ ਦੀ ਡੇਟ ਆਣੀ ਆ, ਉਹਦੇ ਵਿੱਚ ਉਹਨਾਂ ਨੇ ਜਦੋਂ ਪੁੱਛਿਆ ਅਤੇ ਉਹਨਾਂ ਨੂੰ ਸਭ ਪਤਾ ਹੈ, ਕਿਉਂਕਿ ਫੈਡਰਲ ਤੋਂ ਜਦੋਂ ਤੁਸੀਂ ਕਿਸੇ ਤਰ੍ਹਾਂ ਦਾ ਬੈਨੀਫਿਟ ਲੈਂਦੇ ਆ ਉਹ ਟਰੈਕ ਹੋ ਜਾਂਦਾ ਆ। ਸੋ ਕਿਤੇ ਆਪਣੀ ਕਿਸੇ ਪ੍ਰੋਬਲਮ 'ਚ ਨਾ ਆ ਜਿਓ। ਇਸੇ ਤਰ੍ਹਾਂ ਕੁਝ ਮਹੀਨੇ ਪਹਿਲਾਂ ਆਪਾਂ ਇੱਕ ਖਬਰ ਸਾਂਝੀ ਕੀਤੀ ਸੀ ਵੀ ਕਿਸ ਤਰ੍ਹਾਂ ਸੈਨ ਡੀਗੋ ਦੇ ਵਿੱਚ ਇੱਕ ਆਪਣੇ ਹੀ ਭਰਾ ਨੇ ਆਪਣੀ ਮਦਰ ਨੂੰ ਇੰਡੀਆ ਤੋਂ ਸੱਦਿਆ, ਅਤੇ ਜਦੋਂ ਇੱਥੇ ਆਏ ਉਹਨਾਂ ਨੂੰ ਹਾਰਟ ਅਟੈਕ ਹੋ ਗਿਆ, ਅਤੇ ਉਹਨਾਂ ਦਾ ਮੈਡੀਕਲ ਉਹਨੇ ਕਾਉਂਟੀ ਵਾਲਾ ਲਿਆ ਸੀ ਫ੍ਰੀ, ਅਤੇ ਕਹਿੰਦਾ ਵੀ ਮੈਨੂੰ ਫਿਰ ਥੋੜ੍ਹੇ ਹਫ਼ਤਿਆਂ ਬਾਅਦ $1.5 ਲੱਖ ਦਾ ਜਿਹੜਾ ਬਿੱਲ ਆ ਉਹ ਮੇਰੇ ਨਾਂ 'ਤੇ ਆ ਗਿਆ। ਕਹਿੰਦਾ ਮੈਂ ਉਹਨਾਂ ਨੂੰ ਪੁੱਛਿਆ ਵੀ ਇਹ ਕਿਉਂ ਆਇਆ, ਉਹ ਕਹਿੰਦੇ ਵੀ ਤੂੰ ਆਪਣੀ ਮਦਰ ਨੂੰ ਸਪੋਂਸਰ ਕੀਤਾ ਸੀ, ਤੂੰ ਉਹਦੇ ਲਈ ਰਿਸਪੋਂਸੀਬਲ ਹੈਗਾ। ਉਹਨਾਂ ਨੇ ਉੱਥੇ ਤੱਕ ਟਰੈਕ ਕਰ ਲਿਆ। ਸੋ ਪਲੀਜ਼ ਇੱਦਾਂ ਦੀਆਂ ਜਿਹੜੀਆਂ ਗਲਤੀਆਂ ਉਹ ਨਾ ਕਰੋ। ਬਹੁਤ ਵਾਰ ਜਿਹੜੇ ਸਾਨੂੰ ਸਰੋਤੇ ਵੀ ਕਾਲ ਕਰਦੇ, ਉਹ ਸਾਨੂੰ ਉਹਨਾਂ ਨੇ ਦੱਸਿਆ ਸੀ, ਸਾਡੇ ਰਿਸ਼ਤੇਦਾਰਾਂ ਨੇ ਦੱਸਿਆ ਸੀ, ਜਾਂ ਸਾਡੇ ਨਾਲ ਦੇ ਇੱਦਾਂ ਕਰੀ ਜਾਂਦੇ ਆ। ਇਹ ਗੱਲ ਰਾਜਕਨਵੀਰ ਸਿੰਘ ਜੀ ਉਹੀ ਆ ਵੀ ਜਿੰਨੇ ਵੀ ਆਪਾਂ ਹਾਈਵੇ 'ਤੇ ਸਾਰੇ ਕੋਈ 75 'ਤੇ ਜਾਂਦੇ ਆ, ਜਿਹੜਾ ਡਿੱਕੇ ਆ ਗਿਆ ਰਾਈਟ। ਅਤੇ ਹਰਜੋਤ ਸਿੰਘ ਇਸ ਦੇ ਵਿੱਚ ਜ਼ਰੂਰ ਕਲੀਅਰ ਕਰਿਓ ਵੀ ਕੀ ਜਿਹੜੇ ਲੋਕ ਇੱਦਾਂ ਆਏ ਆ, ਕੀ ਉਹ ਓਬਾਮਾ ਕੇਅਰ ਫਿਰ ਉਹ ਲੈ ਸਕਦੇ ਹੁੰਦੇ, ਕਵਰਡ ਕੈਲੀਫੋਰਨੀਆ ਦੇ ਅਧੀਨ ਉਹ ਆ ਸਕਦੇ ਆ ਕਿ ਨਹੀਂ? ਜੀ ਉਹਦੇ 'ਚ ਇਹ ਨਾ ਮੈਂ ਕਲੀਅਰ ਹੀ ਦੱਸਦਾ ਕਿ ਹੁਣ ਜਿਹੜੇ ਪਰਿਵਾਰ ਦੀ ਕੱਲ੍ਹ ਕਾਲ ਆਈ ਸੀ ਉਹ 40 ਸਾਲ ਦੇ ਸੀ। ਮੈਂ ਕਿਹਾ ਤੁਸੀਂ ਡਾਕਟਰ 'ਤੇ ਕਦੇ ਗਏ? ਕਹਿੰਦੇ ਗਏ ਨਹੀਂ। ਤਾਂ ਮੈਂ ਕਿਹਾ ਤੁਹਾਨੂੰ ਮੈਡੀਕਲ ਦੀ ਕੀ ਜ਼ਰੂਰਤ ਆ? ਜੇ ਤੁਸੀਂ ਕੰਮ ਨਹੀਂ ਕਰਦੇ ਅਤੇ ਤੁਹਾਨੂੰ ਸਿਹਤ ਬਿਲਕੁਲ ਸਹੀ ਆ, ਮੈਡੀਕਲ ਤੁਸੀਂ ਕਾਉਂਟੀ ਵਾਲਾ ਫ੍ਰੀ ਕਿਉਂ ਲੈਣਾ? ਤੁਸੀਂ ਕੰਮ ਕਰੋ, ਜਦੋਂ ਕੰਮ ਕਰੋਗੇ ਤੁਹਾਡੀ ਇਨਕਮ ਆਊਗੀ ਅਤੇ ਤੁਸੀਂ ਜਿਹੜੀ ਆ ਓਬਾਮਾ ਕੇਅਰ ਲੈ ਸਕਦੇ ਹੈਗੇ ਆ। ਅਤੇ ਥੋੜ੍ਹੀ ਪ੍ਰੋਬਲਮ ਆ ਰਹੀ ਹੈਗੀ ਆ ਜਿਹੜੇ ਓਵਰ 65 ਹੈਗੇ ਆ, ਜਿਹੜੇ ਓਵਰ 65 ਆ ਉਹਨਾਂ ਨੂੰ ਓਬਾਮਾ ਕੇਅਰ ਮਿਲ ਨਹੀਂ ਸਕਦੀ, ਅਤੇ ਉਹਨਾਂ ਦੇ ਲਈ ਕਈ ਸਾਰੇ ਜਿਹੜੇ ਹੌਸਪੀਟਲ ਆ ਉਹਨਾਂ ਨੇ ਇੱਦਾਂ ਦੇ ਪ੍ਰੋਗਰਾਮ ਸ਼ੁਰੂ ਕੀਤੇ ਹੋ ਆ। ਸਾਡੇ ਏਰੀਏ ਦੇ ਵਿੱਚ ਇੱਕ ਵੈਲੀ ਮੈਡੀਕਲ ਹੌਸਪੀਟਲ ਹੈਗਾ ਆ, ਜਿਹੜਾ ਓਵਰ 65 ਜਦੋਂ ਇੰਡੀਆ ਤੋਂ ਆਉਂਦੇ ਆ ਉਹਨਾਂ ਨੂੰ ਉਹ ਕੁਛ ਪੈਸੇ ਲੈ ਕੇ ਉਹ ਜਿਹੜੀ ਹੈਲਥ ਇੰਸ਼ੋਰੈਂਸ ਦੇ ਦਿੰਦੇ ਆ, ਤਾਂ ਕਿ ਤੁਸੀਂ ਜਿਹੜਾ ਗਵਰਨਮੈਂਟ ਦਾ ਮੈਡੀਕਲ ਨਾ ਲਵੋ। ਜੀ ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਜਿਹੜੀ ਆਪਾਂ ਕਰਦੇ ਜਾਈਏ, ਅਤੇ ਇਸ ਦੇ ਵਿੱਚ ਜਿਹੜਾ ਆਪਾਂ ਵੀਜ਼ਾ ਬੁਲਟਨ ਵੀ ਜਿਹੜੀ ਉਹ ਦੱਸਣੀ ਹੈ, ਜਿਹੜੀ ਕਿ ਜਨਵਰੀ ਦੀ ਜਿਹੜੀ ਉਹ ਆ ਚੁੱਕੀ ਆ। ਬਾਕੀ ਪ੍ਰੋਸੈਸਿੰਗ ਟਾਈਮ ਵੀ ਜਿਹੜੇ ਉਹ ਦੱਸਦੇ ਆ, ਅਤੇ ਕਹਿੰਦੇ ਵੀ ਬੀਤੇ ਸਮੇਂ ਦੇ ਵਿੱਚ ਜਦੋਂ ਤੋਂ ਜਿਹੜਾ ਨਵਾਂ ਪ੍ਰਸ਼ਾਸਨ ਆਇਆ ਹੈ, ਕਹਿੰਦੇ ਜਿਹੜਾ ਫਾਰ ਪ੍ਰੋਫਿਟ ਜਿਹੜਾ ਇੱਕ ਪ੍ਰਿਜ਼ਨ ਬਿਜ਼ਨਸ ਸਿਸਟਮ ਆ ਉਸ ਦੇ ਵਿੱਚ ਬਹੁਤ ਜ਼ਿਆਦਾ ਵਾਧਾ ਹੋਇਆ, ਖਾਸ ਕਰਕੇ ਜਿਹੜੇ ਇਮੀਗ੍ਰੇਸ਼ਨ ਦੇ ਨਾਲ ਜੁੜੇ ਹੋਏ ਨੇ। ਬੀਤੇ ਦਿਨਾਂ ਦੇ ਵਿੱਚ USA ਟੂਡੇ ਦੇ ਦੁਆਰਾ ਜਿਹੜੀ ਆ ਇੱਕ ਰਿਪੋਰਟ ਆ, ਇੱਕ ਇਨਵੈਸਟੀਗੇਟਿਵ ਰਿਪੋਰਟ ਜਿਹੜੀ ਉਹ ਪੇਸ਼ ਕੀਤੀ ਗਈ ਆ, ਜਿਸ ਦੇ ਵਿੱਚ ਉਹਨਾਂ ਨੇ ਹਰਜੋਤ ਸਿੰਘ ਜੀ ਇਹ ਦੱਸਿਆ ਆ ਵੀ ਕਿਸ ਤਰੀਕੇ ਦੇ ਨਾਲ ਇਹ ਵਾਧਾ ਹੋਇਆ ਆ। ਕਹਿੰਦੇ ਵੀ ਜਦੋਂ ਤੋਂ ਰਾਸ਼ਟਰਪਤੀ ਟਰੰਪ ਨੇ ਆਫਿਸ ਦੇ ਵਿੱਚ ਸਹੁੰ ਚੁੱਕੀ ਆ, ਉਸ ਤੋਂ ਬਾਅਦ ਦੇ ਵਿੱਚ 24 ਨਵੇਂ ਸੈਂਟਰ ਅਤੇ 17,000 ਨਵੇਂ ਬੈੱਡ ਜਿਹੜੇ ਆ ਉਹ ਪਿਛਲੇ 3 ਸਾਲਾਂ ਦੇ ਵਿੱਚ ਐਡ ਕੀਤੇ ਗਏ ਆ ਇਮੀਗਰੈਂਟਸ ਨੂੰ ਹਾਊਸ ਕਰਨ ਦੇ ਲਈ।
ਇਹਨਾਂ ਦੇ ਵਿੱਚ USA ਟੂਡੇ ਨੇ ਕਹਿੰਦੇ ਆ ਡਾਕੂਮੈਂਟ ਕੀਤਾ ਆ ਵੀ ਇਹਨਾਂ ਦੀ ਜਿਹੜੀ ਰਿਪੋਰਟ ਆ ਉਸ ਦੇ ਵਿੱਚ ਉਹਨਾਂ ਦਾ ਕਹਿਣਾ ਆ ਵੀ ਉੱਥੇ ਦੀਆਂ ਕੰਡੀਸ਼ਨਸ ਬਹੁਤ ਪੂਅਰ ਨੇ। 400 ਤੋਂ ਵੱਧ ਜਿਹੜੇ ਸੈਕਸ਼ੂਅਲ ਅਸੌਲਟ ਦੇ ਜਿਹੜੇ ਕੇਸ, ਸੈਕਸ਼ੂਅਲ ਅਬਿਊਜ਼ ਦੇ ਕੇਸ ਹੋਏ ਨੇ ਤੇ 29 ਮੌਤਾਂ ਜਿਹੜੀਆਂ ਉਹ ਉੱਥੇ ਵਿੱਚ ਹੋਈਆਂ ਨੇ ਤੇ ਜਿਨ੍ਹਾਂ ਦੇ ਵਿੱਚ 7 ਸੁਸਾਈਡਸ ਵੀ ਸ਼ਾਮਲ ਨੇ। ਸੋ ਹਰਜੋਤ ਸਿੰਘ ਜੀ, ਇਹ ਦੱਸ ਜਾਏ ਵੀ ਆਈਸ ਨੇ ਕੋਲ ਇਸ ਟਾਈਮ ਤਕਰੀਬਨ 50,000 ਲੋਕ ਕਸਟਡੀ ਦੇ ਵਿੱਚ ਨੇ ਤੇ ਉਹਨਾਂ ਦੇ ਵਿੱਚੋਂ 67% ਲੋਕ ਅਜਿਹੇ ਨੇ ਉਹਨਾਂ ਨੂੰ ਡਿਟੇਨ ਕਰਕੇ ਰੱਖਿਆ ਆ ਜਿਨ੍ਹਾਂ ਦੀ ਅਦਾਲਤ ਦੇ ਵਿੱਚ ਅਗਲੀ ਤਰੀਕ, ਇਮੀਗ੍ਰੇਸ਼ਨ ਅਦਾਲਤ ਦੇ ਵਿੱਚ ਅਗਲੀ ਤਰੀਕ ਪਈ ਹੋਈ ਆ। ਸੋ ਇਹ ਇੱਕ ਬੜਾ ਇੱਕ ਅਹਿਮ ਜਿਹੜੀ ਚੀਜ਼ ਆ। ਬਹੁਤ ਸਾਰੇ ਜਿਹੜੇ ਆਪਣੇ ਵੀ ਕਈ ਲੋਕ ਇਸ ਦੇ ਵਿੱਚ ਜਿਹੜੇ ਫਸੇ ਨੇ ਉਹਨਾਂ ਦਾ ਵੀ ਇਹੀ ਕਾਰਨ ਆ, ਜਿਹੜੇ ਬੌਂਡ ਵਗੈਰਾ ਜਿਹੜੇ ਸ਼ਾਇਦ ਦੇਣ ਦੇ ਵਿੱਚ ਨਾਕਾਮਯਾਬ ਰਹਿੰਦੇ ਆ ਤੇ ਫਿਰ ਜਿੰਨੀ ਦੇਰ ਤੱਕ ਉਹਨਾਂ ਦੀ ਅਦਾਲਤ ਦੇ ਦੁਆਰਾ ਹਾਂ ਜਾਂ ਨਾ ਨਹੀਂ ਹੋ ਜਾਂਦੀ ਉਹਨਾਂ ਦੇ ਅਸਾਈਲਮ ਦੇ ਕੇਸ ਦੇ ਉੱਤੇ, ਉਨੀ ਦੇਰ ਤੱਕ ਫਿਰ ਆਈਸ ਵਾਲੇ ਆ ਉਹਨਾਂ ਨੂੰ ਡਿਟੇਨ ਕਰਕੇ ਰੱਖਦੇ ਆ। ਆਈਸ ਵਾਲੇ ਇਹ ਕਹਿੰਦੇ ਵੀ ਅਸੀਂ ਡਿਟੇਨ ਇਹਨਾਂ ਨੂੰ ਇਸ ਕਰਕੇ ਰੱਖਦੇ ਆ ਵੀ ਜੇ ਅਸੀਂ ਇਹਨਾਂ ਨੂੰ ਛੱਡ ਦਿੰਦੇ ਆ ਤੇ ਬਾਅਦ 'ਚ ਮੁੜ ਕੇ ਕਦੀ ਤਰੀਕ ਦੇ ਉੱਤੇ ਆਉਂਦੇ ਹੀ ਨਹੀਂ ਆ। ਕਹਿੰਦੇ ਵੀ ਉਹਨਾਂ ਦੇ ਵਿੱਚੋਂ ਜਿਹਨਾਂ ਲੋਕਾਂ ਨੂੰ ਛੱਡਿਆ ਜਾਂਦਾ ਉਹਨਾਂ ਵਿੱਚੋਂ 80-90% ਜਿਹੜੇ ਮੁੜ ਕੇ ਕਦੀ ਅਦਾਲਤ ਵੱਲ ਨੂੰ ਜਿਹੜਾ ਉਹ ਰੋਕ ਹੀ ਨਹੀਂ ਕਰਦੇ। ਸੋ ਇਸ ਕਰਕੇ ਕਹਿੰਦੇ ਵੀ ਸਾਨੂੰ ਮਜਬੂਰਨ ਜਿਹੜਾ ਇਹਨਾਂ ਨੂੰ ਫਿਰ ਡੱਕ ਕੇ ਜਿਹੜਾ ਉਹ ਰੱਖਣਾ ਪੈਂਦਾ ਆ। ਤੇ ਪਰ ਕਹਿੰਦੇ ਵੀ ਪ੍ਰਾਈਵੇਟ ਲੋਕਾਂ ਨੂੰ ਇਹ ਹਾਊਸਿੰਗ ਕਰਨ ਦਾ ਜਿਹੜਾ ਆ ਰੱਖਣ ਦਾ ਮਕਸਦ ਇਹ ਸੀਗਾ ਵੀ ਸਟ੍ਰੀਮਲਾਈਨ ਹੋ ਸਕੇ ਤੇ ਸਰਕਾਰ ਦਾ ਜਿਹੜਾ ਉਹ ਘੱਟ ਖਰਚਾ ਹੋਵੇ। ਪਰ ਓਵਰਆਲ ਕਹਿੰਦੇ ਆ ਵੀ ਇਸ ਦੇ ਵਿੱਚ ਖਰਚੇ ਦੇ ਵਿੱਚ ਜਿਹੜਾ ਉਹ ਵਾਧਾ ਹੋਇਆ ਆ। ਤੇ ਆਪਾਂ ਜਿੱਦਾਂ ਦੇਖਿਆ ਜੋ ਸਿੰਘ ਜੀ ਉਦੋਂ ਦੱਸਿਆ ਸੀਗਾ ਵੀ ਜਿਹੜੇ ਜਹਾਜ਼ ਵਾਪਸ ਘੱਲੇ ਸੀ ਇਮੀਗ੍ਰੇਸ਼ਨ ਵਾਲਿਆਂ ਨੇ ਜਿਹੜੇ ਡਿਪੋਰਟ ਕਰਨੇ ਸੀ, 3 ਗੁਣਾ ਵੱਧ ਕੀਮਤਾਂ ਜਿਹੜੀਆਂ ਉਹਨਾਂ ਨੇ ਜਾਂ ਸਰਕਾਰ ਤੋਂ ਜਿਹੜੀਆਂ ਲੈ ਕੇ ਉਹ ਲੋਕਾਂ ਨੂੰ ਡਿਪੋਰਟ ਜਿਹੜਾ ਉਹ ਕੀਤਾ ਸੀਗਾ। ਓਵਰਆਲ ਜਿਹੜੀ ਡੈਪੋਰਟੇਸ਼ਨ ਆ ਜਾਂ ਹੋਰ ਸਾਰੀਆਂ ਚੀਜ਼ਾਂ ਆ ਅਮਰੀਕਾ ਦੇ ਟੈਕਸ ਪੇਅਰ ਡਾਲਰਸ ਦੇ ਉੱਤੇ ਹੀ ਜਿਹੜਾ ਉਹ ਭਾਰ ਬਣਦਾ ਜਾ ਰਿਹਾ ਹੈ। ਸੋ ਬਿਲਕੁਲ ਇੱਕ ਸਾਡੇ ਸਰੋਤੇ ਫੇਸਬੁੱਕ ਤੋਂ ਕੁਐਸਚਨ ਪੁੱਛ ਰਿਹਾ ਰਾਜਕਨਵੀਰ ਸਿੰਘ ਜੀ ਵੀ ਜਿਹੜੇ ਬ੍ਰਦਰ ਸਿਸਟਰ ਤੁਸੀਂ ਪਟੀਸ਼ਨ ਕੀਤੀ ਆ ਉਹਨਾਂ ਦੀ ਰਿਸਪੌਂਸਿਬਿਲਟੀ ਕਿੰਨਾ ਚਿਰ ਆ ਵੀ ਉਹ ਬੈਨੀਫਿਟ ਨਾ ਲੈਣ। ਐਫੀਡੇਵਿਟ ਆਫ ਸਪੋਰਟ ਦੇਖਿਓ ਜਿਹੜਾ ਉਹਦੇ ਤੇ ਕਲੀਅਰਲੀ ਲਿਖਿਆ ਆ ਜਦੋਂ 5 ਸਾਲ ਜਾਂ ਜਦੋਂ ਉਹ ਸਿਟੀਜ਼ਨ ਨਹੀਂ ਬਣਦੇ। ਸੋ ਜਦੋਂ ਉਹ ਸਿਟੀਜ਼ਨ ਬਣ ਗਿਆ ਫਿਰ ਉਹ ਉਹਨਾਂ ਦੀ ਜ਼ਿੰਮੇਵਾਰੀ ਆ, ਨਹੀਂ ਤਾਂ ਤੁਸੀਂ ਉਹਨਾਂ ਦੇ ਜ਼ਿੰਮੇਵਾਰ ਆ। ਇੱਕ ਜ਼ਰੂਰ ਬੇਨਤੀ ਆ ਜਿਨ੍ਹਾਂ ਨੂੰ ਸਪਾਂਸਰ ਕੀਤਾ ਗਿਆ, ਜਿਹੜੇ ਸਪਾਂਸਰ ਹੋ ਕੇ ਆਏ ਆ ਵੀ ਭਾਈ ਜੇ ਤੁਹਾਡਾ ਕਿਸੇ ਨੇ ਭਲਾ ਕਰਤਾ ਤੁਸੀਂ ਇਦਾਂ ਨਾ ਕਰੋ ਵੀ ਜਿਨ੍ਹਾਂ ਨੇ ਸਪਾਂਸਰ ਕੀਤਾ ਉਹ ਵੀ ਰਗੜ ਹੋ ਜਾਣ। ਮਾਰੋ ਭਾਈ, ਬੈਕ ਸਟੈਪ ਨਾ ਕਰੋ ਇਦਾਂ ਇਸ ਹਿਸਾਬ ਦੇ ਨਾਲ। ਸੋ ਉਹਦੇ ਨਾਲ ਕੀ ਹੋਣਾ ਵੀ ਮੁੜ ਕੇ ਫਿਰ ਸਾਰਿਆਂ ਨੇ ਬੰਦ ਕਰ ਦੇਣਾ, ਕਿਸੇ ਨੂੰ ਵੀ ਫਿਰ ਪ੍ਰੋਬਲਮ ਆਊਗੀ। ਰਾਈਟ, ਪਰਿਵਾਰਾਂ ਦੇ ਵਿੱਚ ਜਿਹੜੇ ਉਹ ਹੋਣਗੇ ਜਿਹੜੇ ਨਾਤੇ ਟੁੱਟਣਗੇ ਫਿਰ ਉਹ ਚੰਗੀ ਗੱਲ। ਆਪਾਂ ਦੇਖਿਆ ਹੀ ਆ ਪਿਛਲੇ ਸਮੇਂ ਜਦੋਂ ਰਾਜਕਨਵੀਰ ਸਿੰਘ ਲਾਸਟ ਟਾਈਮ ਰਿਸੈਸ਼ਨ ਆਇਆ ਬਹੁਤ ਸਾਰੇ ਲੋਕਾਂ ਨੇ ਆਪਣੇ ਰਿਸ਼ਤੇਦਾਰਾਂ ਦੇ ਕੋ ਸਾਈਨ ਕਰਤੇ ਸੀ ਘਰ ਲੈਣ ਦੇ ਲਈ ਲੋਨ, ਕਿਉਂਕਿ ਪ੍ਰਾਈਸਾਂ ਚੜ ਰਹੀਆਂ ਸੀ। ਫਿਰ ਸੈਸ਼ਨ ਆ ਗਿਆ ਤੇ ਲੋਕਾਂ ਨੇ ਘਰ ਵਿੱਚੇ ਛੱਡ ਦਿੱਤੇ ਤੇ ਜਿਨ੍ਹਾਂ ਨੇ ਕੋ ਸਾਈਨ ਕੀਤੇ ਸੀ ਉਹ ਬੰਦੇ ਪੂਰੀ ਤਰ੍ਹਾਂ ਰਗੜ ਹੋ ਗਏ। ਕਈ ਵਿਚਾਰਿਆਂ ਦੇ ਕ੍ਰੈਡਿਟ ਚੰਗੇ ਸੀ, ਸਾਰੇ ਕੋਈ ਪ੍ਰੋਫੈਸ਼ਨਲ ਬੰਦੇ ਸੀ, ਉਹਨਾਂ ਦਾ ਸਾਰਾ ਜਿਹੜਾ ਉਹ ਮੈਸਅਪ ਹੋ ਗਿਆ। ਭਾਈ ਅੱਜ ਕੱਲ੍ਹ ਜਿਹੜਾ ਜ਼ਮਾਨਾ ਨਾ ਬੜਾ ਖਰਾਬ ਜਿਹੜਾ ਹੋ ਚੁੱਕਾ ਆ ਤੇ ਇਹ ਨਾ ਸੋਚੋ ਵੀ ਇਹ ਕੋਈ ਨਵੀਂ ਜਿਹੜੀ ਪਾਲਿਸੀ ਹੈ। ਪਾਲਿਸੀ ਸ਼ੁਰੂ ਤੋਂ ਹੀ ਆ। ਜਦੋਂ ਤੁਸੀਂ ਐਫੀਡੇਵਿਟ ਆਫ ਸਪੋਰਟ ਸਾਈਨ ਕਰਦੇ ਹੋ ਉਹਦੇ ਵਿੱਚ ਉਹ ਸ਼ਰੇਆਮ ਜਿਹੜਾ ਉਸ ਦੇ ਉੱਤੇ ਤੁਸੀਂ ਸਾਈਨ ਕਰਕੇ ਉਹਨਾਂ ਨੂੰ ਘੱਲਦੇ ਆ ਵੀ ਹਾਂ ਅਸੀਂ ਜਿਹੜਾ ਸਪੋਰਟ ਕਰਨਾ ਆ, ਫਾਈਨੈਂਸ਼ੀਅਲੀ ਜਿਹੜਾ ਇਹਨਾਂ ਨੂੰ ਸਪੋਰਟ ਕਰਾਂਗੇ ਜਿੰਨੀ ਦੇਰ ਤੱਕ ਇਹ ਆਪਣੇ ਅਗਲੇ ਇਮੀਗ੍ਰੇਸ਼ਨ ਦੇ ਕਦਮ ਦੇ ਵੱਲ ਜਿਹੜੇ ਉਹ ਨਹੀਂ ਵੱਧ ਜਾਂਦੇ ਜਾਂ 5 ਸਾਲ ਤੱਕ ਦਾ ਜਿਹੜਾ ਉਹਨਾਂ ਦੇ ਵਿੱਚ ਸਮਾਂ ਲਿਖਿਆ ਹੁੰਦਾ ਆ। ਤੇ ਸਭ ਨੂੰ ਪਤਾ ਹੈ ਵੀ ਜਿਹੜਾ ਕੋਈ ਬੰਦਾ ਐਫੀਡੇਵਿਟ ਸਪੋਰਟ ਜਿਹੜਾ ਉਹ ਨਹੀਂ ਘੱਲਦਾ ਤੇ ਉਹਨਾਂ ਦੀ ਫਿਰ ਇਮੀਗ੍ਰੇਸ਼ਨ ਹੁੰਦੀ ਵੀ ਨਹੀਂ ਆ ਦੂਜੇ ਪਾਸੇ। ਸੋ ਇਹ ਦੋ ਧਾਰੀ ਤਲਵਾਰ ਜਿਹੜਾ ਵਿਚਾਰਾ ਸਪਾਂਸਰ ਕਰ ਰਿਹਾ ਆ ਉਸ ਦੇ ਲਈ ਵੀ ਹੈਗੀ ਆ। ਸੋ ਇਹ ਚੀਜ਼ਾਂ ਦਾ ਜਿਹੜਾ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ। ਤੇ ਜਿਹੜੇ ਆ ਕੇ ਕਿਸੇ ਦੇ ਕਹੇ ਜੇ ਖੂਹ 'ਚ ਛਾਲਾਂ ਮਾਰਨ ਲੱਗੇ ਹੋਏ ਆ ਭਾਈ ਫਾਇਦਾ ਕੋਈ ਨਹੀਂ ਆ। ਉਦੋਂ ਬਾਅਦ ਦੇ ਵਿੱਚ ਪ੍ਰੋਬਲਮ ਤੁਹਾਨੂੰ ਤੇ ਨਾਲ ਜਿਨ੍ਹਾਂ ਨੇ ਤੁਹਾਨੂੰ ਇੱਥੇ ਬੁਲਾਇਆ ਉਹਨਾਂ ਲਈ ਵੀ ਆਉਣੀ ਆ। ਇਹ ਹਰਜੋਤ ਸਿੰਘ ਜੀ ਅਜੇ ਤਾਂ ਥੋੜੀਆਂ ਖਬਰਾਂ ਆਉਂਦੀਆਂ ਆ ਵੀ ਜਿਹੜਾ ਐਕਚੁਅਲ 'ਚ ਸਪਾਂਸਰ ਸੀਗਾ ਉਹਨਾਂ ਨੂੰ ਬਿੱਲ ਬੁੱਲ ਜਿਹੜੇ ਆਉਣੇ ਸ਼ੁਰੂ ਹੋਏ ਆ। ਮੈਨੂੰ ਲੱਗਦਾ ਆਉਣ ਵਾਲੇ ਸਮੇਂ 'ਚ ਵਿੱਚ ਇਹ ਚੀਜ਼ਾਂ ਜਿਹੜੀਆਂ ਜਲਦ ਹੀ ਜਿਹੜੀਆਂ ਆ ਇਸ ਦੇ ਵਿੱਚ ਬਿਲਕੁਲ, ਕਿਉਂਕਿ ਆਪਾਂ ਨਾ ਸਾਨੂੰ ਕਾਲਾਂ ਆਉਂਦੀਆਂ ਕਿਉਂਕਿ ਰੇਡੀਓ ਕਰਕੇ ਹੋਰ ਸਟੇਟਾਂ ਦੀਆਂ ਬਹੁਤ ਆਉਂਦੀਆਂ, ਮਜ਼ੂਰੀ ਜਾਂ ਹੋਰ, ਉੱਥੇ ਤਾਂ ਪੂਰੀ ਤਰ੍ਹਾਂ ਉਹਨਾਂ ਸਟੇਟਾਂ ਦੇ ਵਿੱਚ ਜਿੱਥੇ ਗੋਰਿਆਂ ਦੀ ਮੈਜੋਰਟੀ ਆ ਉਹ ਨਹੀਂ ਲਾਗੂ ਕੀਤਾ ਆ ਜਿਹੜੇ ਆਫਿਸਿਸ ਦੇ ਵਿੱਚ ਉਹ ਕੰਮ ਕਰਦੇ ਹੈਗੇ ਆ। ਹੌਲੀ ਕੈਲੀਫੋਰਨੀਆ 'ਚ ਵੀ ਹੋ ਰਿਹਾ। ਸੋ ਜਿਹੜਾ ਕੰਮ ਗਲਤ ਹੀ ਆ ਕਿਉਂਕਿ ਰੂਲ ਇਹ ਪੁਰਾਣੇ ਆ, ਕੋਈ ਪ੍ਰੈਜ਼ੀਡੈਂਟ ਟਰੰਪ ਨੇ ਨਵੇਂ ਨਹੀਂ ਬਣਾਏ ਪਰ ਉਹ ਇਹਨਾਂ ਦੇ ਉੱਤੇ ਇੰਪਲੀਮੈਂਟ ਕਰ ਰਹੇ ਹੈਗੇ ਆ। ਸੋ ਉਹੀ ਗੱਲ ਆ ਵੀ ਸਾਰੇ ਸਪੀਡ ਤੇ ਜਾ ਰਹੇ ਆ ਹਾਈਵੇ ਤੇ। ਜੇ ਪੁਲਿਸ ਵਾਲਾ ਹੈ ਨਹੀਂ ਵੀ ਠੀਕ ਆ, ਜਦੋਂ ਉਹ ਨਹੀਂ ਰਡਾਰ ਲਾਤੀ ਤਾਂ ਫਿਰ ਜਿਹੜੇ ਡਿੱਕੇ ਆ ਗਏ ਫਿਰ ਉਹ ਆ ਗਏ ਤੇ ਫਿਰ ਉਸ ਤੋਂ ਬਾਅਦ ਪਤਾ ਲੱਗਦਾ ਹੈ ਜੀ। ਤੇ ਹੁਣ ਜੇ ਆਪਾਂ ਤੁਹਾਨੂੰ ਵੀਜ਼ਾ ਬੁਲੇਟਿਨ ਦੇ ਬਾਰੇ ਦੱਸਦੇ ਜਾਈਏ, ਜਨਵਰੀ 2020 ਦਾ ਜਿਹੜਾ ਵੀਜ਼ਾ ਬੁਲੇਟਿਨ ਆ ਉਹ
ਆ ਚੁੱਕਾ ਆ। ਸੋ ਵੱਖ-ਵੱਖ ਕੈਟਾਗਰੀਜ਼ ਦੇ ਵਿੱਚ ਦੱਸਦੇ ਜਾਈਏ ਜਿੱਦਾਂ ਦੀਆਂ ਇੰਟਰਵਿਊਜ਼ ਤਰੀਕਾਂ ਜਿਹੜੀਆਂ ਉਹ ਆ ਚੁੱਕੀਆਂ ਨੇ। ਪਹਿਲੀ ਜਿਹੜੀ ਕੈਟਾਗਰੀ F1 ਜਿਹੜੀ ਕੈਟਾਗਰੀ ਹੁੰਦੀ ਆ US ਸਿਟੀਜ਼ਨ ਦੇ ਜਿਹੜੇ ਕੁਆਰੇ ਮੁੰਡੇ ਕੁੜੀਆਂ ਉਹਨਾਂ ਦੇ ਲਈ 15 ਜੁਲਾਈ 2013 ਜਿਹੜੀ ਚੱਲ ਰਹੀ ਆ। ਦੂਜੀ ਜਿਹੜੀ ਕੈਟਾਗਰੀ F2A ਕੈਟਾਗਰੀ ਪਰਮਾਨੈਂਟ ਰੈਜ਼ੀਡੈਂਟ ਤੇ ਸਪਾਊਸਿਸ ਤੇ ਜਿਹੜੇ ਚਿਲਡਰਨ ਨੇ ਉਹਨਾਂ ਦੇ ਲਈ ਜਿਹੜਾ ਕਰੰਟ ਡੇਟ ਜਿਹੜੀ ਵੀ ਅਪਲਾਈ ਕੀਤੀ ਹੋਈ ਆ ਉਹਨਾਂ ਦੀ ਇੰਟਰਵਿਊਜ਼ ਜਿਹੜੀਆਂ ਉਹ ਆਈਆਂ ਹੋਈਆਂ ਨੇ। F2A ਜਿਹੜੀ ਕੈਟਾਗਰੀ ਆ F2B ਜਿਹੜੀ ਕੈਟਾਗਰੀ ਆ ਪਰਮਾਨੈਂਟ ਰੈਜ਼ੀਡੈਂਟ ਤੇ ਕੁਆਰੇ ਮੁੰਡੇ ਕੁੜੀਆਂ ਜਿਨ੍ਹਾਂ ਦੀ ਉਮਰ 21 ਸਾਲ ਜਾਂ ਉਸ ਤੋਂ ਵੱਧ ਹੈਗੀ ਆ। 8 ਅਗਸਤ 2014 ਉਹਨਾਂ ਦੀ ਤਰੀਕ ਆ। F3 ਕੈਟਾਗਰੀ US ਸਿਟੀਜ਼ਨ ਦੇ ਵਿਆਹੇ ਮੁੰਡੇ ਕੁੜੀਆਂ ਉਹਨਾਂ ਦੇ ਲਈ 15 ਨਵੰਬਰ 2007 ਤਰੀਕ ਚੱਲ ਰਹੀ ਆ। F4 ਕੈਟਾਗਰੀ US ਸਿਟੀਜ਼ਨ ਦੇ ਭੈਣ ਭਰਾ ਉਹਨਾਂ ਦੇ ਲਈ 8 ਨਵੰਬਰ 2004 ਆ। ਅਤੇ ਜਿਹੜੀ ਅਗਲੀਆਂ ਹੁਣ ਤਰੀਕਾਂ ਤੁਹਾਨੂੰ ਦੱਸਣ ਜਾ ਰਹੇ ਹਾਂ ਉਹ ਉਹਨਾਂ ਨੂੰ ਜਿਨ੍ਹਾਂ ਨੂੰ ਕਾਗਜ਼ ਪੱਤਰ ਜਿਹੜੇ ਉਹ ਦਾਖਲ ਕਰਾਉਣ ਦੇ ਲਈ ਨੈਸ਼ਨਲ ਵੀਜ਼ਾ ਸੈਂਟਰ ਵਾਲੇ ਜਿਹੜੇ ਹੁੰਦੇ ਉਹਨਾਂ ਨੂੰ ਆਖਿਆ ਗਿਆ ਹੁੰਦਾ ਆ। F1 ਕੈਟਾਗਰੀ ਦੇ ਵਿੱਚ 15 ਮਾਰਚ 2014 ਜਿਹੜੀ ਆ ਉਹਨਾਂ ਦੀ ਤਰੀਕ ਚੱਲ ਰਹੀ ਆ। F2A ਕੈਟਾਗਰੀ 1 ਨਵੰਬਰ 2019 ਉਹਨਾਂ ਦੀ ਤਰੀਕ ਚੱਲ ਰਹੀ ਆ। F2B ਜਿਹੜੀ ਕੈਟਾਗਰੀ ਆ 8 ਅਪ੍ਰੈਲ 2015। F3 ਕੈਟਾਗਰੀ ਜਿਹੜੀ ਆ 15 ਜੁਲਾਈ 2008 ਅਤੇ F4 ਕੈਟਾਗਰੀ 8 ਜੁਲਾਈ 2005 ਜਿਹੜੀ ਤਰੀਕ ਆ ਉਹ ਚੱਲ ਰਹੀ ਹੈਗੀ ਆ। ਸੋ ਜੇ ਹੁਣ ਤੁਹਾਨੂੰ ਪ੍ਰੋਸੈਸਿੰਗ ਟਾਈਮਸ ਦੇ ਉੱਤੇ ਜਿਹੜਾ ਉਹ ਦੱਸਦੇ ਜਾਈਏ ਜਿਹੜੇ I-130 ਪਟੀਸ਼ਨ ਫਾਰ ਏਲੀਅਨ ਰਿਲੇਟਿਵ ਕੈਲੀਫੋਰਨੀਆ ਸਰਵਿਸ ਸੈਂਟਰ ਦੇ ਜਿਹੜੇ ਪ੍ਰੋਸੈਸਿੰਗ ਟਾਈਮ ਉਹ ਇਸ ਤਰੀਕੇ ਦੇ ਨਾਲ ਆ। ਪਰਮਾਨੈਂਟ ਰੈਜ਼ੀਡੈਂਟ ਗ੍ਰੀਨ ਕਾਰਡ ਹੋਲਡਰ ਜਿਨ੍ਹਾਂ ਨੇ ਆਪਣੇ ਘਰ ਵਾਲੀ ਜਾਂ ਆਪਣੇ ਬੱਚੇ ਦੇ ਲਈ ਅਪਲਾਈ ਕੀਤਾ, ਬੱਚੇ ਦੀ ਉਮਰ 21 ਸਾਲ ਤੋਂ ਘੱਟ ਆ, ਉਹਨਾਂ ਦੀ ਰਿਸਿਪਟ ਡੇਟ ਜਿਹੜੀ ਆ 12 ਜੁਲਾਈ 2018 ਚੱਲ ਰਹੀ ਆ। 14 ਤੋਂ 18 ਮਹੀਨੇ ਦਾ ਵੇਟ ਪੀਰੀਅਡ ਹੈ। US ਸਿਟੀਜ਼ਨ ਜਿਨ੍ਹਾਂ ਨੇ ਆਪਣੇ ਕੁਆਰੇ ਮੁੰਡੇ ਕੁੜੀ ਦੇ ਅਪਲਾਈ ਕੀਤਾ ਜਿਨ੍ਹਾਂ ਦੀ ਉਮਰ 21 ਸਾਲ ਤੋਂ ਵੱਧ ਹੈ ਉਹਨਾਂ ਦੇ ਲਈ ਰਿਸਿਪਟ ਡੇਟ 10 ਅਕਤੂਬਰ 2014 ਚੱਲ ਰਹੀ ਹੈ। 49 ਤੋਂ 63 ਮਹੀਨੇ ਦਾ ਜਿਹੜਾ ਉਹ ਵੇਟ ਪੀਰੀਅਡ ਹੈ। ਗ੍ਰੀਨ ਕਾਰਡ ਹੋਲਡਰ ਜਿਨ੍ਹਾਂ ਨੇ ਆਪਣੇ ਜਿਹੜੇ ਕੁਆਰੇ ਮੁੰਡੇ ਕੁੜੀ ਦੇ ਲਈ ਅਪਲਾਈ ਕੀਤਾ ਜਿਨ੍ਹਾਂ ਦੀ ਉਮਰ 21 ਸਾਲ ਤੋਂ ਵਧੇਰੇ ਆ ਉਹਨਾਂ ਦੇ ਲਈ ਰਿਸਿਪਟ ਡੇਟ 28 ਜੂਨ 2014 ਚੱਲ ਰਹੀ ਹੈ। 51 ਤੋਂ 67 ਮਹੀਨੇ ਦਾ ਵੇਟ ਪੀਰੀਅਡ ਹੈ। US ਸਿਟੀਜ਼ਨ ਜਿਨ੍ਹਾਂ ਨੇ ਆਪਣੇ ਵਿਆਹੇ ਮੁੰਡੇ ਕੁੜੀ ਦੇ ਲਈ ਅਪਲਾਈ ਕੀਤਾ ਜਿਨ੍ਹਾਂ ਦੀ ਉਮਰ 21 ਸਾਲ ਤੋਂ ਵੱਧ ਆ 1 ਜੂਨ 2010 ਜਿਹੜੀ ਆ ਉਹ ਰਿਸਿਪਟ ਡੇਟ ਆ। 90 ਤੋਂ 116 ਮਹੀਨੇ ਦਾ ਵੇਟ ਪੀਰੀਅਡ ਆ। US ਸਿਟੀਜ਼ਨ ਜਿਨ੍ਹਾਂ ਨੇ ਭੈਣ ਭਰਾ ਦੇ ਲਈ ਅਪਲਾਈ ਕੀਤਾ ਆ 15 ਮਾਰਚ 2009 ਜਿਹੜੀ ਆ ਉਹਨਾਂ ਦੇ ਲਈ ਜਿਹੜੀ ਆ ਉਹ ਚੱਲ ਰਹੀ ਆ ਰਿਸਿਪਟ ਡੇਟ ਅਤੇ 101 ਤੋਂ 132 ਮਹੀਨੇ ਦਾ ਜਿਹੜਾ ਆ ਉਹ ਵੇਟ ਪੀਰੀਅਡ ਜਿਹੜਾ ਉਹ ਚੱਲ ਰਿਹਾ ਹੈਗਾ ਆ। ਸੋ ਇਹ ਜਿਹੜੇ ਪ੍ਰੋਸੈਸਿੰਗ ਟਾਈਮ ਜਿਹੜੇ I-130 ਪਟੀਸ਼ਨ ਫਾਰ ਏਲੀਅਨ ਰਿਲੇਟਿਵ ਜਿਹੜੇ ਉਹਨਾਂ ਦੇ ਲਈ ਆ। U ਵੀਜ਼ੇ ਦੇ ਲਈ ਇਸ ਟਾਈਮ ਵੇਟ ਪੀਰੀਅਡ ਤਕਰੀਬਨ 57 ਮਹੀਨੇ ਦੀ ਜਿਹੜੀ ਉਹ ਚੱਲ ਰਹੀ ਆ। ਨਬਰਾਸਕਾ ਸਰਵਿਸ ਸੈਂਟਰ ਦੇ ਵਿੱਚ 8 ਅਪ੍ਰੈਲ 2015 ਜਿਹੜਾ ਆ ਉਹ ਰਿਸਿਪਟ ਡੇਟ ਜਿਹੜੀ ਉਹ ਚੱਲ ਰਹੀ ਹੈਗੀ ਆ। ਵੈਸੇ ਕਾਫੀ ਘੱਟ ਹੁੰਦੇ ਇਸ ਕੈਟਾਗਰੀ ਦੇ ਵਿੱਚ ਅਤੇ ਜੇ ਨਬਰਾਸਕਾ ਅਤੇ ਵਰਮੌਂਟ ਦੋ ਹੀ ਸਰਵਿਸ ਸੈਂਟਰ ਨੇ ਇਸ ਚੀਜ਼ ਦੇ ਲਈ, ਇਹਨਾਂ ਦੋਨਾਂ ਦੇ ਲਈ ਸੇਮ ਹੀ 57 ਚੱਲ ਰਹੀ ਆ ਅਤੇ 8 ਅਪ੍ਰੈਲ 2015 ਜਿਹੜੀ ਆ ਉਹ ਰਿਸਿਪਟ ਡੇਟ ਜਿਹੜੀ ਉਹ ਚੱਲ ਰਹੀ ਆ। ਸੋ ਸਾਰੇ ਜਾਣੇ ਬਾਕੀ ਜੇ ਕਿਸੇ ਨੂੰ ਹੋਰ ਇਸ ਦੇ ਬਾਬਤ ਇਨਫੋਰਮੇਸ਼ਨ ਚਾਹੀਦੀ ਆ ਤੁਸੀਂ USCIS ਦੀ ਜਿਹੜੀ ਵੈਬਸਾਈਟ ਦੇ ਉੱਤੇ ਜਾ ਕੇ ਪ੍ਰੋਸੈਸਿੰਗ ਟਾਈਮਸ ਜਿਹੜੇ ਆ ਉਹ ਖੁਦ ਜਾ ਕੇ ਚੈੱਕ ਕਰ ਸਕਦੇ ਹੋ ਜੀ। ਸੋ ਇਹਦੇ ਨਾਲ ਹੀ ਆਪਾਂ ਜੀ ਬਿਲਕੁਲ ਇਜਾਜ਼ਤ ਲੈਂਦੇ ਹਾਂ। ਸਮਾਂ ਆਪਣੇ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਇੱਥੇ ਹੀ ਸਮਾਪਤ ਹੈ ਅਤੇ ਜਾਂਦੇ ਜਾਂਦੇ ਜ਼ਰੂਰ ਆਪਣੇ ਸਾਰੇ ਲੋਕਾਂ ਨੂੰ ਆਪਣੇ ਜਿੰਨੇ ਵੀ ਸੁਣ ਰਹੇ ਉਹਨਾਂ ਨੂੰ ਬੇਨਤੀ ਕਰਦੇ ਹਾਂ ਆਪੋ ਆਪਣੇ ਜਿਹੜੇ ਆ ਇਮੀਗ੍ਰੇਸ਼ਨ ਦਾ ਪੇਪਰ ਵਰਕ ਆ ਉਹ ਅਪਡੇਟ ਰੱਖੋ। ਜਿਹੜੀ ਚੀਜ਼ ਵੀ ਜਿਸ ਹਿਸਾਬ ਦੇ ਨਾਲ ਤੁਹਾਨੂੰ ਚਾਹੀਦੀ ਆ ਉਸ ਨੂੰ ਜਿਹੜਾ ਉਹ ਅਪ ਟੂ ਡੇਟ ਰੱਖੋ। ਬੱਚਿਆਂ ਦਾ ਮੇਕ ਸ਼ੋਰ ਕਰੋ ਅਤੇ ਆਪਣੇ ਮੇਕ ਸ਼ੋਰ ਕਰੋ ਜਿਨ੍ਹਾਂ ਦੇ ਗ੍ਰੀਨ ਕਾਰਡ ਬਣਿਆਂ ਨੂੰ ਚਿਰ ਹੋ ਗਿਆ ਵੀ ਇੱਕ ਵਾਰੀ ਤਰੀਕਾਂ ਜਿਹੜੀਆਂ ਉੱਤੇ ਚੈੱਕ ਕਰ ਲਓ ਵੀ ਉਹ ਕਿਤੇ ਤੁਹਾਡੀਆਂ ਉਹ ਤਾਂ ਨਹੀਂ ਹੋਣ ਵਾਲੀ ਐਕਸਪਾਇਰ ਤਾਂ ਨਹੀਂ ਹੋਣ ਵਾਲੀਆਂ, ਕਿਉਂਕਿ ਬਹੁਤ ਲੰਮਾ ਸਮਾਂ ਲੱਗ ਰਿਹਾ ਹੈਗਾ ਪ੍ਰੋਸੈਸ ਕਰਨ ਨੂੰ। ਜਦੋਂ ਹੀ ਤੁਸੀਂ ਐਲੀਜੀਬਲ ਹੁੰਦੇ ਆ ਸਿਟੀਜ਼ਨਸ਼ਿਪ ਦੇ ਲਈ ਤੁਸੀਂ ਅਪਲਾਈ ਕਰੋ। ਆਸਾਨ ਹੋ ਗਿਆ ਹੁਣ ਅੱਗੇ ਦੇ ਨਾਲੋਂ ਬੈਟਰ ਇਹ ਆ ਵੀ ਤੁਸੀਂ ਆਨਲਾਈਨ ਸਿੱਧਾ ਜਿਹੜਾ ਉਹ ਅਪਲਾਈ ਕਰ ਸਕਦੇ ਹੋ। ਉੱਥੇ ਹੀ ਜਿਹੜਾ ਪੇ ਕਰ ਸਕਦੇ ਹੋ ਸਾਰਾ ਕੁਛ ਉੱਥੇ ਹੀ ਜਿਹੜਾ ਉਹ ਖੁਦ ਕਰ ਸਕਦੇ ਹੋ। ਨਿਆਣੇ ਇੰਨੇ ਕੁ ਪੜ੍ਹੇ ਲਿਖੇ ਸਾਰਿਆਂ ਦੇ ਜਿਹੜੇ ਉਹ ਹੈਗੇ ਨੇ ਵੀ ਉਹ ਕਰ ਸਕਦੇ। ਹਾਂ ਡਰ ਜਿਹੜਾ ਉਹਨਾਂ ਨੂੰ ਲੱਗਦਾ ਜਿਹੜੇ ਉਹਨਾਂ ਨੇ ਡਾਕੂਮੈਂਟ ਉੱਤੇ ਸਾਰੇ ਲਿਖੇ ਆ ਵੀ ਕਿਹੜੇ ਤੁਹਾਨੂੰ ਜਿਹੜੇ ਉਹ ਚਾਹੀਦੇ ਆ। N400 ਜਿਹੜਾ ਫਾਰਮ ਤੁਸੀਂ ਜਦੋਂ ਭਰਨਾ ਆ
ਵੀ ਉਹ ਖੁਦ ਜਿਹੜਾ ਉਹ ਦੇਖ ਲਓ। ਜੇ ਤੁਹਾਨੂੰ ਆਪਣੇ ਆਪ ਦੇ ਉੱਤੇ ਫਿਰ ਉਹ ਸ਼ੱਕ ਆ ਵੀ ਨਹੀਂ ਮੇਰੇ ਕੋਲ ਗਲਤ ਹੋ ਜਾਊਗਾ, ਕਿਸੇ ਇਮੀਗ੍ਰੇਸ਼ਨ ਜਿਹੜਾ ਪੇਪਰ ਵਰਕ ਵਧੀਆ ਤਰੀਕੇ ਨਾਲ ਭਰਦਾ ਹੈ ਉਹਦੀ ਤੁਸੀਂ ਜਿਹੜੀ ਸਲਾਹ ਲਓ, ਉਹਦੀ ਮਦਦ ਜਿਹੜੀ ਆ ਤੁਸੀਂ ਲੈ ਸਕਦੇ ਆ। ਪਰ ਡੈਫੀਨੇਟਲੀ ਇਸ ਦੇ ਵਿੱਚ ਦੇਰੀ ਜਿਹੜੀ ਆ ਉਹ ਨਾ ਕਰੋ। ਇਹ ਇਸ ਲਈ ਵੀ ਆਪਾਂ ਕਹਿ ਰਹੇ ਹਾਂ ਵੀ ਗੁੱਡ ਮੋਰਲ ਕਰੈਕਟਰ ਵਾਲੀ ਜਿਹੜੀ ਪੋਲਿਸੀ ਆ ਉਸ ਦੇ ਵਿੱਚ ਉਹਨਾਂ ਨੇ ਕਾਫੀ ਜ਼ਿਆਦਾ ਐਕਸਪੈਂਸ਼ਨ ਜਿਹੜੀ ਉਹ ਕੀਤੀ ਆ। ਆਪਣੇ ਭਾਈ ਟੈਕਸ ਟੁਕਸ ਟਾਈਮ ਸਿਰ ਜਿਹੜਾ ਉਹ ਭਰਿਓ, ਟੈਕਸ ਭਰਨ ਦਾ ਵੀ ਵੇਲਾ ਜਿਹੜਾ ਉਹ ਆਉਣ ਵਾਲਾ ਹੀ ਆ। ਅਤੇ ਉਹਨਾਂ ਨੇ ਜਿਹੜਾ ਗੁੱਡ ਮੋਰਲ ਕਰੈਕਟਰ ਦੇ ਵਿੱਚ ਉਹ ਵੀ ਐਡ ਕਰ ਦਿੱਤਾ ਵੀ ਟੈਕਸ ਭਰਿਆ ਹੋਣਾ ਚਾਹੀਦਾ, ਕਦੀ ਮਿਸ ਜਿਹੜਾ ਉਹ ਨਾ ਕੀਤਾ ਹੋਵੇ। ਟੈਕਸ ਫਰਾਡ, ਇੰਸ਼ੋਰੈਂਸ ਫਰਾਡ, ਹੋਰ ਕਈ ਤਰੀਕੇ ਦੀਆਂ ਜਿਹੜੀਆਂ ਚੀਜ਼ਾਂ ਆ ਉਹਨਾਂ ਨੇ ਉਸ ਦੇ ਵਿੱਚ ਉਹ ਐਕਸਪੈਂਡ ਕਰਕੇ ਐਡ ਕੀਤੀਆਂ ਆ। ਸੋ ਅਤੇ ਨਾਲੇ ਫੀਸਾਂ ਅਗਲੇ ਸਾਲ ਤੋਂ ਹੋਰ ਵੱਧ ਰਹੀਆਂ ਨੇ ਸਾਰੀਆਂ ਚੀਜ਼ਾਂ ਦੇ ਵਿੱਚ। ਸੋ ਸਾਡਾ ਕੰਮ ਜਿਹੜਾ ਮਕਸਦ ਤੁਹਾਨੂੰ ਆ ਵੀ ਵੱਧ ਤੋਂ ਵੱਧ ਜਿਹੜੀ ਇਨਫੋਰਮੇਸ਼ਨ ਜਿਹੜੀ ਤੁਹਾਨੂੰ ਦੇ ਸਕੀਏ। ਬਾਕੀ ਜਿਹੜਾ ਕੰਮ ਤੁਸੀਂ ਕਰਨਾ ਉਹ ਤੁਸੀਂ ਹੀ ਕਰਨਾ ਹੈ, ਫੈਸਲਾ ਉਹ ਤੁਹਾਡਾ ਆ, ਤੁਹਾਡਾ ਹੀ ਜਿਹੜਾ ਉਹ ਡਿਸੀਜਨ ਆ, ਤੁਹਾਡਾ ਹੀ ਜਿਹੜਾ ਉਹ ਭਵਿੱਖ ਆ, ਤੁਸੀਂ ਕਿਸ ਹਿਸਾਬ ਦੇ ਨਾਲ ਉਸ ਹਿਸਾਬ ਦੇ ਨਾਲ ਚੱਲਣਾ ਹੈ। ਬਾਕੀ ਸੋ ਇੱਕ ਜ਼ਰੂਰ ਰਾਜਕਰਮੀ ਸਿੰਘ ਜੀ ਬੇਨਤੀ ਕਰਦੇ, ਕਈਆਂ ਨੇ ਔਖੇ ਤਾਂ ਹੋਣਾ, ਬਹੁਤ ਸਾਰੇ ਆਪਣੇ ਪੰਜਾਬੀ ਬੀਬੀਆਂ ਜਿਹੜੀਆਂ ਆ ਉਹ ਚਾਈਲਡ ਕੇਅਰ ਦਾ ਕੰਮ ਕਰਦੀਆਂ, ਕਿ ਕੈਸ਼ ਕੰਮ ਕਰਦੀਆਂ ਆ। ਸੋ ਪਲੀਜ਼ ਮੇਕ ਸ਼ੋਰ ਕਰੋ ਟੈਕਸ ਜ਼ਰੂਰ ਪੇ ਕਰੋ ਜਿੰਨਾ ਵੀ ਤੁਹਾਡਾ ਬਣਦਾ ਹੈਗਾ, ਕਿਉਂਕਿ ਜਦੋਂ ਤੁਹਾਡੀ ਡੇਟ ਆਣੀ ਹੈ ਨਾ ਸਿਟੀਜ਼ਨਸ਼ਿਪ ਬਣ ਲਈ, ਜੇ ਉਹਨੇ ਪੁੱਛ ਲਿਆ ਵੀ ਹਾਂ ਤੁਸੀਂ ਤੁਹਾਡੀ ਇਨਕਮ ਕਿੱਥੋਂ ਆ, ਅਤੇ ਉਹ ਅਗਲੇ ਨੇ ਕਹਿਣਾ ਜ਼ੀਰੋ ਇਨਕਮ ਆ। ਪਲੱਸ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਬਹੁਤ ਪਹਿਲਾਂ ਤੋਂ ਦੱਸਦੇ ਆ ਰਹੇ ਹਾਂ, ਜਿਹੜੇ ਮੈਡੀਕੇਅਰ ਮੈਡੀਕਲ ਇੱਦਾਂ ਦੇ ਜਿਹੜੇ ਪ੍ਰੋਗਰਾਮ ਆ ਨਾ ਅਲਟੀਮੇਟਲੀ ਇਹਨੀ ਸਿਟੀਜ਼ਨਾਂ 'ਤੇ ਕਰ ਦੇਣੇ ਆ। ਸੋ ਸਿਟੀਜ਼ਨ ਬਣਨਾ ਬਹੁਤ ਜ਼ਰੂਰੀ ਆ। ਸੋ ਇਹ ਜ਼ਰੂਰ ਧਿਆਨ ਰੱਖੋ, ਕਿਉਂਕਿ ਜੇ ਤੁਸੀਂ ਟੈਕਸ ਹੀ ਨਹੀਂ ਕਦੇ ਦਿੱਤਾ ਤਾਂ ਤੁਸੀਂ ਤੁਹਾਡੀ ਪੈਨਸ਼ਨ ਜਾਂ ਸੋਸ਼ਲ ਸਿਕਿਉਰਿਟੀ ਜਾਂ ਤੁਹਾਨੂੰ ਮੈਡੀਕਲ ਕਿਹੜੇ ਬੇਸ 'ਤੇ ਮਿਲੂਗਾ। ਫਿਰ ਜਿਸ ਟਾਈਮ 'ਤੇ ਤੁਹਾਨੂੰ ਜ਼ਰੂਰਤ ਹੁੰਦੀ ਆ ਉਸ ਟਾਈਮ 'ਤੇ ਫਿਰ ਬਹੁਤ ਬਿਗ ਪ੍ਰੋਬਲਮ ਆਉਂਦੀ ਹੈਗੀ ਆ। ਫਿਰ ਆਪਾਂ ਦੇਖਿਆ ਵੀ ਕਈ ਜਿਹੜੇ ਆ ਫਿਰ ਇੰਡੀਆ ਨੂੰ ਭੱਜਦੇ ਵੀ ਉੱਥੋਂ ਹੀ ਜਿਹੜੀ ਦਵਾਈ ਆਪਾਂ ਲੈ ਆਈਏ। ਜੀ, ਕਿਉਂਕਿ ਇੱਥੇ ਫਿਰ ਸਭ ਨੂੰ ਪਤਾ ਹੈ ਵੀ ਉਹ ਮਹਿੰਗਾ ਜਿਹੜਾ ਕੰਮ ਆ, ਵੈਸੇ ਹੈ ਤਾਂ ਉਹ ਮਾੜੀ ਚੀਜ਼ ਓਵਰਆਲ ਜਿਹੜੇ ਮੁਲਕ ਦੇ ਲਈ ਵੀ। ਸੋ ਲੈਟਸ ਸੀ ਜਿਹੜਾ ਇਸ ਦੇ ਵਿੱਚ ਆਉਣ ਵਾਲੇ ਸਮੇਂ 'ਚ ਕੀ ਬਣਦਾ। ਬਾਕੀ ਜਿੰਨਾ ਕਾਨੂੰਨ ਦੇ ਮੁਤਾਬਕ ਚੱਲੂਗੇ ਓਨਾ ਹੀ ਜਿਹੜਾ ਤੁਹਾਡੇ ਸਾਰਿਆਂ ਦੇ ਲਈ ਜਿਹੜਾ ਉਹ ਬੈਟਰ ਹੈਗਾ ਆ। ਬਾਕੀ ਦੇਖੋ ਲੂਪ ਹੋਲ ਜਿਹੜੇ ਉਤਰੇ ਜਿਹੜੇ ਰਾਸ਼ਟਰਪਤੀ ਤੋਂ ਲੈ ਕੇ ਸਭ ਤੋਂ ਥੱਲੇ ਤੱਕ ਜਿਹੜਾ ਬੰਦਾ ਉਹ ਸਾਰਿਆਂ ਨੇ ਯੂਜ਼ ਕਰਨੇ ਆ, ਉਹ ਕਰਦੇ ਨੇ। ਇਹਦੇ ਵਿੱਚ ਜਿਹੜਾ ਕੋਈ ਇਸ ਨੂੰ ਕੁਛ ਜਿਹੜਾ ਉਹ ਕਹਿ ਨਹੀਂ ਸਕਦਾ, ਪਰ ਜਿਹੜਾ ਆ ਵੀ ਲੂਪ ਹੋਲ ਵੀ ਉਹ ਕਾਨੂੰਨ ਦੇ ਮੁਤਾਬਕ ਜਿਹੜੇ ਉਹ ਯੂਜ਼ ਕੀਤੇ ਜਾ ਸਕਦੇ ਹੁੰਦੇ ਆ। ਇਹ ਵੀ ਜਿਹੜੀਆਂ ਸਾਰੀਆਂ ਚੀਜ਼ਾਂ ਤੁਹਾਨੂੰ ਜਿਹੜਾ ਸਭ ਨੂੰ ਪਤਾ ਹੋਣਾ ਚਾਹੀਦਾ ਆ। ਅਤੇ ਆਪਾਂ ਇੱਥੇ ਜਿਹੜਾ ਅੱਜ ਦੇ ਪ੍ਰੋਗਰਾਮ ਨੂੰ ਸਮਾਪਤ ਕਰਦੇ ਹਾਂ ਅਤੇ ਮਿਲਦੇ ਹਾਂ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਰਾਜਕਰਮਵੀਰ ਸਿੰਘ ਤੇ ਮੇਰੇ ਹਰਜੋਤ ਸਿੰਘ ਖਾਲਸਾ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਤਿ ਸ੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ KOBO Yuba City 1450 AM, KIID Sacramento 1470 AM, KWRU Fresno 1300 AM,